ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਤੇ ਜਿਵੇਂ ਸੋਤ ਤੁਸੀਂ ਜਾਣਦੇ ਹੋ ਵੀ ਜਿਹੜਾ ਸ਼ੁੱਕਰਵਾਰ ਨੂੰ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਆਪਾਂ ਥੋੜਾ ਜਲਦੀ ਜਿਹੜਾ ਸ਼ੁਰੂ ਕਰਦੇ ਹਾਂ। ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਇਹਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਟਾਈਮ ਓਬਾਮਾ ਕੇਅਰ ਹੈਲਥ ਕੇਅਰ ਦੀਆਂ ਐਪਲੀਕੇਸ਼ਨਸ ਦਾ ਜਿਹੜਾ ਸਮਾਂ ਚੱਲ ਰਿਹਾ ਹੈ, ਫੈਡਰਲ ਲਾਸਟ ਤਰੀਕ 15 ਦਸੰਬਰ ਦੱਸੀ ਜਾਂਦੀ ਆ। ਉਸ ਤੋਂ ਪਹਿਲਾਂ ਜਿਹੜੀ ਆਪਣੀ ਇੰਸ਼ੋਰੈਂਸ ਜਿਹੜੀ ਹੈ ਜ਼ਰੂਰ ਕਰਾਓ, ਰੀਨਿਊ ਕਰਾ ਲਓ ਜਾਂ ਨਵੀਂ ਜਿਹੜੀ ਇੰਸ਼ੋਰੈਂਸ ਜੇ ਤੁਸੀਂ ਕਰਾਉਣੀ ਆ ਤਾਂ ਉਹ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਕੇ ਕਰਵਾ ਸਕਦੇ ਹੋ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ ਅਤੇ ਰਣਜੀਤ ਸਿੰਘ ਜੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਆਪਾਂ ਸ਼ੁਰੂ। ਨੱਥੂ ਰਾਮ ਗੌਡਸੇ ਦੇ ਮੰਦਿਰ ਦੇ ਉੱਤੇ ਵਿਵਾਦ ਭਖਿਆ। ਨੱਥੂ ਰਾਮ ਗੌਡਸੇ ਵਾਹਵਾ ਸੁਰਖੀਆਂ ਚ ਛਾਇਆ ਪਿਆ ਪਿਛਲੇ 2-4 ਹਫ਼ਤਿਆਂ ਤੋਂ। ਪਹਿਲਾਂ ਤੇ ਇਹਦਾ ਕੇਸ ਜਿਹੜਾ ਸੀਗਾ ਉਹ ਦੁਬਾਰਾ ਪੁੱਟਣ ਦਾ ਯਤਨ ਕੀਤਾ ਗਿਆ। ਉਹਦੇ ਤੇ ਵੈਸੇ ਥੋੜੀ ਬਹੁਤ ਹੁਣ ਤੱਕ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ, ਪਰ ਆਹ ਮੰਦਿਰ ਵਾਲਾ ਨਵਾਂ ਪੰਗਾ ਪੈ ਗਿਆ। ਇਹ ਦਰਅਸਲ ਮੱਧ ਪ੍ਰਦੇਸ਼ ਦੇ ਵਿੱਚ ਗਵਾਲੀਅਰ ਸ਼ਹਿਰ ਹੈ ਨਾ ਜਿਹੜਾ, ਉੱਥੇ ਹਿੰਦੂ ਮਹਾਂਸਭਾ ਵਾਲਿਆਂ ਨੇ ਇਹਦਾ ਇੱਕ ਮੰਦਿਰ ਬਣਾ ਦਿੱਤਾ। ਇਕੱਲਾ ਮੰਦਿਰ ਹੀ ਨਹੀਂ ਬਣਾਇਆ, ਮੰਦਿਰ ਦੇ ਅੰਦਰ ਇਹਦਾ ਬੁੱਤ ਵੀ ਲਾ ਦਿੱਤਾ। ਹੋ ਸਕਦਾ ਨਾਰੀਅਲ ਤੋੜ ਕੇ ਉਹਨਾਂ ਨੇ ਪੂਜਾ ਵੀ ਕਰ ਦਿੱਤੀ ਹੋਵੇ ਜਾਂ ਹੋਰ ਕੋਈ ਜਿਹੜੀ ਅਰਚਨਾ ਕਰਦੇ ਆ ਇਸ ਤਰ੍ਹਾਂ ਦੀ ਕੋਈ ਕਰ ਦਿੱਤੀ ਹੋਵੇ। ਵੈਸੇ ਇਹ ਵੀ ਇੱਕ ਵੇਖਣ ਵਾਲੀ ਗੱਲ ਹੋਊਗੀ ਕਿ ਇਸ ਤਰ੍ਹਾਂ ਦੇ ਬੰਦੇ ਦੀ ਮੰਦਿਰ ਦੇ ਅੰਦਰ ਪੂਜਾ ਅਰਚਨਾ ਕਿਹੜੀ ਵਿਧੀ ਵਿਧਾਨ ਦੇ ਨਾਲ ਕੀਤੀ ਜਾਂਦੀ ਹੋਊਗੀ ਜੀ। ਹੁਣ ਇਸ ਮੁੱਦੇ ਤੇ ਬਹੁਤ ਜ਼ਿਆਦਾ ਵਿਵਾਦ ਭਖਿਆ ਪਿਆ ਔਰ ਸਭ ਤੋਂ ਜ਼ਿਆਦਾ ਲੋਹਾ ਲਾਖਾ ਇਸ ਸਮੇਂ ਕਾਂਗਰਸ ਹੋਈ ਹੈ। ਉਹ ਕਹਿੰਦੇ ਆ ਕਿ ਸਿੱਧੇ ਤੌਰ ਤੇ ਬਾਪੂ ਦਾ ਅਪਮਾਨ ਆ, ਕਿਉਂਕਿ ਬਾਪੂ ਦੇ ਕਾਤਲ ਦਾ ਤੁਸੀਂ ਬੁੱਤ ਲਾ ਦਿੱਤਾ, ਬੁੱਤ ਹੀ ਨਹੀਂ ਲਾਇਆ ਤੁਸੀਂ ਤੇ ਮੰਦਿਰ ਬਣਾ ਦਿੱਤਾ। ਔਰ ਭਾਰਤੀ ਜਨਤਾ ਪਾਰਟੀ ਦਾ ਇੱਕ ਲੀਡਰ ਆ, ਉਹਨੇ ਅੱਜ ਬੜੀ ਤਗੜੀ ਕਟਾਕਸ਼ ਕੀਤੀ ਇਹਨਾਂ ਦੇ ਬੰਦਿਆਂ ਤੇ। ਉਹਦਾ ਨਾਮ ਆਨੰਦ ਕੁਮਾਰ ਸਿੰਘ ਚੌਹਾਨ ਆ। ਉਹ ਕਹਿੰਦਾ ਕਿ ਦੇਖੋ ਤੁਹਾਡੇ ਆਪਣੇ ਜਿਹੜੇ ਰਾਜਾ ਸਾਹਿਬ ਹੈ, ਜਿਵੇਂ ਸਾਡੇ ਇੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਾ ਸਾਹਿਬ ਕਹਿ ਦਿੰਦੇ ਆ ਨਾ, ਗਵਾਲੀਅਰ ਦੇ ਵਿੱਚ ਜੋਤੀਰਾਦਿੱਤਿਆ ਸਿੰਧੀਆ ਜਿਹੜਾ ਉਹਨੂੰ ਕਹਿ ਦਿੰਦੇ ਆ ਰਾਜਾ ਸਾਹਿਬ। ਕਾਂਗਰਸ ਦਾ ਲੀਡਰ ਹੈ, ਬਹੁਤ ਵਧੀਆ, ਮਾਧਵਰਾਜ ਸਿੰਧੀਆ ਦਾ ਮੁੰਡਾ। ਉਹ ਕਹਿੰਦੇ ਕਿ ਤੁਹਾਡੇ ਤੇ ਆਪਣੇ ਬੰਦਿਆਂ ਦਾ ਇਹ ਸ਼ਹਿਰ ਆ, ਤੁਹਾਡੇ ਬੰਦਿਆਂ ਨੇ ਰੋਕਿਆ ਹੀ ਨਹੀਂ। ਇਹਦਾ ਮਤਲਬ ਆ ਉਹ ਵੀ ਚਾਹੁੰਦੇ ਆ ਕਿ ਮੰਦਿਰ ਬਣ ਜਾਵੇ। ਬੜੀ ਤਗੜੀ ਕਟਾਕਸ਼ ਕੀਤੀ ਆ ਉਹਨੇ। ਔਰ ਵੈਸੇ ਕਾਂਗਰਸ ਦਾ ਜਿਹੜਾ ਮੌਨ ਵਰਤਿਆ ਕਾਂਗਰਸ ਨੂੰ ਇੱਥੋਂ ਤੱਕ ਲੈ ਗਿਆ, ਕਿਉਂਕਿ ਇਹ ਅੱਜ ਕੱਲ ਮੋਨੀ ਬਾਬਿਆਂ ਦੀ ਤਰਜ਼ ਤੇ ਨਾ ਚੁੱਪ ਹੀ ਰਹਿਣਾ ਮੁਨਾਸਬ ਸਮਝਦੇ ਆ ਜ਼ਿਆਦਾਤਰ ਮੌਕਿਆਂ ਤੇ। ਖੈਰ ਹੁਣ ਇਸ ਮੁੱਦੇ ਤੇ ਕੁਛ ਲੋਕ ਤਿੱਖੀ ਪ੍ਰਤੀਕਿਰਿਆ ਦੇ ਰਹੇ ਹੋ, ਕਹਿੰਦੇ ਕਿ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ। ਹਾਲਾਂਕਿ ਅੱਜ ਮੈਂ ਇੱਕ ਥਾਂ ਤੇ ਪੜ੍ਹਦਾ ਪਿਆ ਸਾਂ ਕਿ ਲੋਕਲ ਪ੍ਰਸ਼ਾਸਨ ਨੇ ਹੁਣ ਇਹਦੀ ਰਿਪੋਰਟ ਤਲਬ ਕਰ ਲਈ ਆ। ਪਰ ਵੈਸੇ ਇਹ ਲੋਕਲ ਪ੍ਰਸ਼ਾਸਨ ਵੀ ਕਮਾਲ ਦਾ ਕਿ ਉੱਥੇ ਮੰਦਿਰ ਬਣਦਾ ਪਿਆ ਸੀ, ਮੂਰਤੀ ਲੱਗਦੀ ਪਈ ਸੀ, ਪੂਜਾ ਅਰਚਨਾ ਜੋ ਵੀ ਉਹਦਾ ਕਰਦੇ ਪਏ ਸੀਗੇ ਸਭ ਕੁਛ। ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਲੱਗਿਆ। ਜਦੋਂ ਪੂਰੇ ਦੇਸ਼ ਦੇ ਵਿੱਚ ਖਬਰ ਚਲੇਗੀ ਹੁਣ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਰਿਪੋਰਟ ਤਲਬ ਕੀਤੀ ਹੈ। ਇਸ ਮਾਮਲੇ ਚ ਦੇਖੋ ਕੀ ਬਣਦਾ ਅੱਗੇ। ਪਰ ਇੱਥੇ ਹੁਣ ਨਾ ਦਿਲਚਸਪ ਇੱਕ ਦੌਰ ਸ਼ੁਰੂ ਹੋ ਗਿਆ। ਉਹ ਦੌਰ ਜਿਹਦੇ ਚ ਇੱਕ ਐਸੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਹਿਰੂ ਔਰ ਗਾਂਧੀ ਇਹਨਾਂ ਨੂੰ ਕਿਤੇ ਨਾ ਕਿਤੇ ਹੁਣ ਸਿਆਸੀ ਮੌਤ ਤੇ ਮਾਰ ਦਿੱਤਾ ਜਾਵੇ। ਸਰੀਰਕ ਤੌਰ ਤੇ ਤਾਂ ਮਰ ਚੁੱਕੇ ਆ, ਬਹੁਤ ਲੰਮਾ ਸਮਾਂ ਪਹਿਲਾਂ ਸਰੀਰਕ ਮੌਤ ਹੋ ਚੁੱਕੀ ਆ। ਹੁਣ ਇੱਕ ਯਤਨ ਹੈ ਕਿ ਜਵਾਹਰ ਲਾਲ ਨਹਿਰੂ ਔਰ ਮਹਾਤਮਾ ਗਾਂਧੀ ਦੋਵਾਂ ਨੂੰ ਇੱਕ ਰਾਜਸੀ ਮੌਤ ਮਾਰ ਦਿੱਤਾ ਜਾਵੇ। ਔਰ ਇਹਦੇ ਬਾਬਤ ਇਹਨਾਂ ਦੇ ਇੱਕ ਬਹੁਤ ਵੱਡੇ ਵਿਚਾਰਕ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ। ਉਹਦਾ ਨਾਂ ਹੈ ਰਾਓ ਬਹਾਦਰ ਰਾਓ। ਉਹਨੇ ਪਹਿਲਾਂ ਹੀ ਆਖ ਦਿੱਤਾ ਸੀਗਾ ਜਦੋਂ ਮੋਦੀ ਸਰਕਾਰ ਬਣੀ ਸੀ, ਉਦੋਂ ਉਹਨੇ ਗਾਂਧੀ ਦਾ ਨਾਮ ਤੇ ਨਹੀਂ ਲਿਆ, ਪਰ ਉਹਨੇ ਕਹਿ ਦਿੱਤਾ ਸੀਗਾ ਕਿ 2014 ਦੇ ਵਿੱਚ ਸਮਝ ਲਓ ਕਿ ਜਵਾਹਰ ਲਾਲ ਨਹਿਰੂ ਦੀ ਰਾਜਸੀ ਮੌਤ ਹੋ ਗਈ। ਤਾਂ ਮੈਨੂੰ
ਉਹਦੇ ਹੀ ਸ਼ਬਦ ਜਿਹੜੇ ਆ ਅੱਜ ਸੱਚ ਹੁੰਦੇ ਜਾਪਦੇ ਆ ਕਿ ਇੱਕ ਯਤਨ ਕੀਤਾ ਜਾ ਰਿਹਾ ਕਿ ਇਹਨਾਂ ਦੋਨਾਂ ਨੂੰ ਰਾਜਸੀ ਤੌਰ ਤੇ ਕਤਲ ਕਰ ਦਿੱਤਾ ਜਾਵੇ। ਔਰ ਇਹਦੇ ਵਿੱਚ ਦੇਖੋ ਜਵਾਹਰ ਲਾਲ ਨਹਿਰੂ ਦੇ ਜਿੱਥੇ ਜਿੱਥੇ ਵੀ ਨਾਂ ਵਰਤੇ ਜਾਂਦੇ ਆ ਨਾ, ਉਹਨਾਂ ਸੰਸਥਾਨਾਂ ਦੇ ਨਾਲ ਵੀ ਛੇੜਛਾੜ ਸ਼ੁਰੂ ਕਰ ਦਿੱਤੀ ਗਈ ਆ ਜੀ। ਜਿੱਦਾਂ ਉਹਦਾ ਮਿਊਜ਼ੀਅਮ ਆ ਤ੍ਰਿਮੂਰਤੀ ਭਵਨ ਦੇ ਵਿੱਚ, ਫਿਰ ਉਹਦੀ ਉੱਥੇ ਲਾਇਬ੍ਰੇਰੀ ਆ, ਉਹਦੇ ਤੇ ਇਹ ਐਲਾਨ ਕਰ ਦਿੱਤਾ ਗਿਆ ਸਾਡੀ ਕਲਚਰਲ ਮਿਨਿਸਟਰੀ ਵੱਲੋਂ ਕਿ ਸਾਰੇ ਹੀ ਪ੍ਰਾਈਮ ਮਿਨਿਸਟਰਾਂ ਦਾ ਉੱਥੇ ਜੀਵਨ ਕਾਲ ਜਿਹੜਾ ਦੱਸਿਆ ਜਾਵੇ, ਮਤਲਬ ਕਿ ਇਕੱਲਾ ਪੰਡਿਤ ਜਵਾਹਰ ਲਾਲ ਨਹਿਰੂ ਨਹੀਂ, ਵਿਅਕਤੀ ਵਿਸ਼ੇਸ਼ ਨਹੀਂ ਚੱਲੇਗਾ। ਸੈਕਿੰਡ, ਜੋ ਡਾਕ ਟਿਕਟਾਂ ਤੇ ਫੋਟੋਆਂ ਨੇ ਉਹ ਕਹਿੰਦੇ ਆ ਕਿ ਇਹ ਵੀ ਬੰਦ ਹੋਣੀਆਂ ਚਾਹੀਦੀਆਂ, ਜਿਹੜੀ ਉਹਨਾਂ ਦੀ ਐਡਵਾਈਜ਼ਰੀ ਕਮੇਟੀ ਕਹਿੰਦੇ ਬੰਦ ਕਰ ਦਿਓ। ਇੱਥੋਂ ਤੱਕ ਕਿ ਜਿਹੜੇ ਨਹਿਰੂ ਯੁਵ ਕੇਂਦਰ ਆ, ਜਿਨ੍ਹਾਂ ਨੂੰ ਨਹਿਰੂ ਯੁਵਕ ਕੇਂਦਰ ਕਹਿ ਦਿੰਦੇ ਆ, ਉਹ ਕਹਿੰਦੇ ਆ ਕਿ ਹੁਣ ਨਹਿਰੂ ਸ਼ਬਦ ਇਹਦੇ ਅੱਗੋਂ ਹਟਾ ਦਿਓ, ਇਕੱਲਾ ਯੁਵਕ ਕੇਂਦਰ ਰਹਿਣ ਦਿਓ ਜਾਂ ਕੋਈ ਹੋਰ ਨਾਂ ਜਿਹੜਾ ਉਹ ਨਵਾਂ ਰੱਖ ਲਓ। ਮਹਾਤਮਾ ਗਾਂਧੀ ਬਾਰੇ ਤੁਹਾਨੂੰ ਪਹਿਲਾਂ ਹੀ ਪਤਾ ਕਿ ਇੱਥੇ ਮਹਾਤਮਾ ਗਾਂਧੀ ਬਾਰੇ ਜਿਸ ਤਰੀਕੇ ਦੇ ਨਾਲ ਬਹਿਸ ਛਿੜਦੀ ਆ, ਜਿਸ ਤਰੀਕੇ ਦੇ ਨਾਲ ਉਹਨੂੰ ਛੁਟਿਆਇਆ ਜਾਂਦਾ। ਇੱਥੋਂ ਦੇ ਹਰਿਆਣੇ ਦੇ ਮੰਤਰੀ ਨੇ ਤੇ ਇੱਕ ਵਾਰੀ ਬਹੁਤ ਬੇਹੂਦਾ ਗੱਲ ਕਹਿਤੀ ਸੀਗੀ ਜੀ। ਸੋ ਇਹ ਦੌਰ ਉਹ ਦੋ ਲੋਕਾਂ ਦਾ ਜਿਹੜੇ ਕਿਸੇ ਸਮੇਂ ਮਹਾਨਾਇਕ ਹੁੰਦੇ ਸੀਗੇ, ਕਿਸੇ ਸਮੇਂ ਲੋਕ ਨਾਇਕ ਹੁੰਦੇ ਸੀ, ਉਹ ਦੌਰ ਅੱਜ ਐਸਾ ਦੌਰ ਬਦਲਿਆ ਜਿਹਦੇ ਵਿੱਚ ਦੋ ਕਿਸੇ ਸਮੇਂ ਦੇ ਮਹਾਨਾਇਕ ਹੈ ਜਿਹੜੇ ਉਹ ਇੱਕ ਰਾਜਸੀ ਸਾਜ਼ਿਸ਼ ਦਾ ਸ਼ਿਕਾਰ ਹੋਏ ਨਜ਼ਰ ਆਉਂਦੇ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ। ਰਫਾਇਲ ਡੀਲ ਦੇ ਵਿੱਚ ਘਿਰੀ ਕੇਂਦਰ ਦੇ ਬਚਾਅ ਲਈ ਰੱਖਿਆ ਮੰਤਰੀ ਅੱਗੇ ਆਏ। ਦੇਖੋ ਜਿਹੜੀ ਕੇਂਦਰ ਸਰਕਾਰ ਆ ਇਸ ਮਾਮਲੇ ਦੇ ਵਿੱਚ ਥੋੜੀ ਜਿਹੀ ਘਿਰੀ ਤੇ ਹੈ, ਔਰ ਇਸ ਘੇਰਾਬੰਦੀ ਨੂੰ ਕਿਸੇ ਹੋਰ ਨੇ ਨਹੀਂ ਕੀਤਾ, ਕਾਂਗਰਸ ਨੇ ਕੀਤਾ। ਔਰ ਜਿਹੜੀ ਇਹ ਰਫਾਲ ਡੀਲ ਸੀਗੀ ਇਹ ਅਸਲ ਦੇ ਵਿੱਚ ਕਾਂਗਰਸ ਸਰਕਾਰ ਨੇ ਹੀ ਸਾਈਨ ਕੀਤੀ ਸੀਗੀ ਜੀ। ਹੁਣ ਕਾਂਗਰਸ ਨੇ ਦੋਸ਼ ਲਾਇਆ ਕਿ ਉਸ ਪੁਰਾਣੀ ਡੀਲ ਨੂੰ ਰੱਦ ਕਰਕੇ ਇੱਕ ਨਵੀਂ ਡੀਲ ਕੀਤੀ ਗਈ ਆ, ਔਰ ਨਵੀਂ ਡੀਲ ਜਿਹੜੀ ਕੀਤੀ ਗਈ ਆ ਉਹਦੇ ਚ ਇੱਕ ਤੇ ਦੇਸ਼ ਨੂੰ ਬਹੁਤ ਘਾਟਾ ਪਿਆ, ਸੈਕੰਡ ਕਿ ਇਹ ਕਿਤੇ ਨਾ ਕਿਤੇ ਅੰਬਾਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਕੀਤੀ ਗਈ ਹੈ। ਇਹ ਦੋ ਉਹਨਾਂ ਨੇ ਮੇਜਰ ਐਲੀਗੇਸ਼ਨ ਲਾਏ ਇਹਨਾਂ ਤੇ ਜੀ। ਹੁਣ ਜਿਹੜੇ ਮਨ ਕੀ ਬਾਤ ਕਰਨ ਵਾਲੇ ਸਾਹਿਬ ਹੈ ਉਹਨਾਂ ਦੇ ਕੋਲ ਤੇ ਇੰਨਾ ਟਾਈਮ ਨਹੀਂ ਹੁੰਦਾ, ਉਹ ਤੇ ਭ੍ਰਮਣ ਤੇ ਰਹਿੰਦੇ, ਦੁਨੀਆ ਭ੍ਰਮਣ ਤੇ। ਉਹ ਜਿਵੇਂ ਸੰਪਤ ਸਰਲ ਕਹਿੰਦਾ ਸੀ, ਕਹਿੰਦਾ ਮੈਂ ਤੜਕੇ ਉੱਠਿਆ ਅਖਬਾਰ ਪੜ੍ਹੀ ਤੇ ਮੇਰੀਆਂ ਤੇ ਅੱਖਾਂ ਹੀ ਕੱਢੀਆਂ ਰਹਿ ਗਈਆਂ, ਮੈਨੂੰ ਤੇ ਗਸ਼ ਪੈਣ ਵਾਲੀ ਹੋ ਗਈ। ਖਬਰ ਦਾ ਸਰਲੇਖ ਸੀ, ਭਾਰਤ ਕਾ ਪ੍ਰਧਾਨ ਮੰਤਰੀ ਭਾਰਤ ਮੇਂ ਪਹੁੰਚਾ। ਉਹ ਕਹਿੰਦਾ ਕਿ ਖਬਰ ਦਾ ਸਰਲੇਖ ਸੀ ਕਿ ਭਾਰਤ ਦਾ ਪ੍ਰਧਾਨ ਮੰਤਰੀ ਅੱਜ ਭਾਰਤ ਪਹੁੰਚਿਆ। ਇਹ ਵੀ ਇੱਕ ਖਬਰ ਹੈ ਜੀ। ਉਹ ਪ੍ਰਧਾਨ ਮੰਤਰੀ ਚ ਹੁਣ ਬੋਲਦਾ ਨਹੀਂ ਪਿਆ, ਮੁੱਦਾ ਬਹੁਤ ਵੱਡਾ, ਕਿਉਂਕਿ ਜਿਹੜੀ ਡੀਲ ਕੈਂਸਲ ਕੀਤੀ ਸੀ ਉਹ ਪ੍ਰਧਾਨ ਮੰਤਰੀ ਨੇ ਆਪਣੀ ਨਿੱਜੀ ਦਿਲਚਸਪੀ ਨਾਲ ਕੀਤੀ ਸੀਗੀ। ਔਰ ਸ਼ਾਇਦ ਤੁਹਾਨੂੰ ਯਾਦ ਹੋਣਾ ਜਦੋਂ ਪ੍ਰਧਾਨ ਮੰਤਰੀ ਸੱਤਾਨਸ਼ੀਨ ਹੋਇਆ ਉਹ ਤੋਂ ਥੋੜਾ ਸਮਾਂ ਬਾਅਦ ਹੀ ਫਰਾਂਸ ਦੇ ਟੂਰ ਤੇ ਗਿਆ ਸੀ, ਫਰਾਂਸ ਦੇ ਦੌਰੇ ਤੇ ਗਿਆ ਸੀ, ਔਰ ਉੱਥੇ ਬਕਾਇਦਾ ਐਲਾਨ ਕੀਤਾ ਗਿਆ ਸੀਗਾ ਕਿ ਅਸੀਂ 36 ਰਫਾਲ ਲੜਾਕੂ ਜਹਾਜ਼ ਖਰੀਦਾਂਗੇ ਫਰਾਂਸ ਤੋਂ। ਫਰਾਂਸ ਦੀ ਉਸ ਕੰਪਨੀ ਨਾਲ ਜਿਹੜੀ ਡੀਲ ਹੋਈ ਸੀ ਪਹਿਲੀ, ਉਹ ਇਹਨਾਂ ਨੇ ਰੱਦ ਕਰ ਦਿੱਤੀ। ਪਹਿਲੀ ਜਿਹੜੀ ਡੀਲ ਸੀ ਉਹ ਹੋਈ ਸੀ 126 ਜਹਾਜ਼ਾਂ ਦੀ, ਇਹਨਾਂ ਨੇ 36 ਤੱਕ ਸੀਮਤ ਕਰ ਲਈ। ਪਰ ਉਹ ਜਿਹੜੇ 126 ਜਹਾਜ਼ ਆਉਣੇ ਸੀਗੇ ਉਹਨਾਂ ਦੇ ਵਿੱਚ 18 ਤੇ ਉੱਡਣ ਲਈ ਬਿਲਕੁਲ ਤਿਆਰ ਮਿਲਨੇ ਸਨ, ਬਾਕੀ 108 ਜਹਾਜ਼ ਸੀਗੇ ਜਿਹੜੇ ਉਹ ਤਬਾਦਲਾ ਤਕਨੀਕ ਜਿਹੜੀ ਸੀ ਉਹਦੇ ਜ਼ਰੀਏ ਮਿਲਣੇ ਸੀਗੇ। ਤਾਂ ਉਦੋਂ ਸਾਰੀ ਕੀਮਤ ਜਿਹੜੀ ਮਿੱਥੀ ਗਈ ਸੀ ਉਹ ਸੀਗੀ 54,000 ਕਰੋੜ ਦੀ। ਉੱਥੇ 126 ਲੜਾਕੂ ਜਹਾਜ਼ਾਂ ਦਾ ਮਸਲਾ ਸੀ, ਇੱਥੇ ਮਹਿਜ਼ 36 ਆ ਰਹੇ ਆ, ਔਰ ਕੀਮਤ ਕਿੰਨੀ ਹੈ 56,000 ਕਰੋੜ। ਯਾਨੀ ਕੀਮਤ ਵੱਧ ਗਈ, ਜਹਾਜ਼ਾਂ ਦੀ ਗਿਣਤੀ ਹੈ ਜਿਹੜੀ ਉਹ 126 ਤੋਂ ਘੱਟ ਕੇ 36 ਰਹਿ ਜਾਂਦੀ ਹੈ। ਪਹਿਲਾ ਵਿਵਾਦ ਇੱਥੇ ਆ। ਦੂਸਰਾ ਵਿਵਾਦ ਇਸ ਮੁੱਦੇ ਤੇ ਇਹ ਆ ਕਿ ਜਿਸ ਦਿਨ ਇਹ ਨਵੀਂ ਡੀਲ ਸਾਈਨ ਹੋਈ, ਹਾਲਾਂਕਿ ਇਹਨਾਂ ਨੇ ਜੁਲਾਈ 2015 ਦੇ ਵਿੱਚ ਉਹ 2007 ਵਾਲੀ ਡੀਲ ਰੱਦ ਕਰ ਦਿੱਤੀ ਸੀ, ਪਰ ਨਵੀਂ ਡੀਲ ਜਿਹੜੀ ਸਾਈਨ ਕੀਤੀ ਉਹ ਕੀਤੀ ਆ 26 ਸਤੰਬਰ 2016 ਨੂੰ। ਤਾਂ 26 ਸਤੰਬਰ 2016 ਤੋਂ 10 ਦਿਨ ਬਾਅਦ ਅਨਿਲ ਅੰਬਾਨੀ ਉਸੇ ਕੰਪਨੀ ਨਾਲ, ਜਿਹੜੀ ਫਰਾਂਸੀਸੀ ਕੰਪਨੀ ਤੋਂ ਇਹਨਾਂ ਨੇ ਜਹਾਜ਼ ਖਰੀਦਣੇ ਸੀ, ਉਸੇ ਕੰਪਨੀ ਨਾਲ ਜਾ ਕੇ ਉਹ ਸਮਝੌਤਾ ਕਰ ਲੈਂਦਾ ਕਿ ਅਸੀਂ ਹੁਣ ਦੋਵੇਂ ਭਰਾ ਰਲ ਕੇ ਇੰਡੀਆ 'ਚ ਰੱਖਿਆ ਖੇਤਰ ਨਾਲ ਜੁੜਿਆ ਸਮਾਨ ਵੇਚਾਂਗੇ। ਹੁਣ ਇਸ ਮੁੱਦੇ ਤੇ ਘਿਰੀ ਕੇਂਦਰ ਦਾ ਬਚਾਅ ਕੀਤਾ ਇੱਥੋਂ ਦੀ ਡਿਫੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ। ਉਹ ਕਹਿੰਦੀ ਹੈ ਕਿ ਇਹ ਬਿਲਕੁਲ ਸ਼ਰਮਨਾਕ ਆ, ਕਿਉਂਕਿ ਜਿਹੜੀ ਪ੍ਰਕਿਰਿਆ ਸੀਗੀ ਉਹ ਪਾਰਦਰਸ਼ੀ ਸੀਗੀ, ਔਰ ਇਸ ਸੌਦੇ ਨੂੰ ਜੋ ਅੰਤਮ ਰੂਪ ਦਿੱਤਾ ਗਿਆ ਉਹ ਬਿਲਕੁਲ ਕਾਇਦੇ ਕਾਨੂੰਨ ਦੇ ਮੁਤਾਬਕ ਦਿੱਤਾ ਗਿਆ। ਜੋ ਕੁਛ ਕਰਦੇ ਪਏ ਇਹ ਬਹੁਤ ਹੀ ਜ਼ਿਆਦਾ ਸ਼ਰਮਨਾਕ ਆ।
ਸੋ ਇੱਕ ਵਾਰੀ ਤਾਂ ਕੇਂਦਰ ਸਰਕਾਰ ਨੇ ਸਫਾਈ ਦੇ ਦਿੱਤੀ ਹੈ। ਇਸ ਸਫਾਈ ਤੇ ਹੁਣ ਲੋਕ ਕਿੰਨੀ ਕੁ ਸੰਤੁਸ਼ਟੀ ਪ੍ਰਗਟਾਉਂਦੇ ਆ ਤੇ ਪਤਾ ਨਹੀਂ, ਪਰ ਇਹ ਠੋਸ ਸਫਾਈ ਨਹੀਂ ਹੈ ਕੋਈ, ਜਿਹਨੂੰ ਆਪਾਂ ਤਾਰਕਿਕ ਸਫਾਈ ਕਹੀਏ ਜਾਂ ਤੱਥ ਤਹਿਤ ਸਫਾਈ ਕਹੀਏ, ਉਹ ਨਹੀਂ ਹੈ। ਇੱਕ ਜਿਵੇਂ ਚਲਾਵੀ ਜੀ ਨਹੀਂ ਆਪਾਂ ਗੱਲ ਕਰਦੇ, ਜਿਵੇਂ ਇਹਨਾਂ ਦਾ ਇੱਕ ਤਰਜਮਾਨ ਕੱਲ ਸਫਾਈ ਦੇ ਰਿਹਾ ਸੀ, ਉਹ ਸਾਹਿਬ ਕਹਿ ਰਹੇ ਸੀਗੇ, ਕਹਿੰਦੇ ਜੀ ਦੇਖੋ ਕਾਂਗਰਸ ਜਿਹੜੇ ਇਸ ਤਰ੍ਹਾਂ ਦੇ ਦੋਸ਼ ਲਾਉਂਦੀ ਪਈ ਆ, ਉਹ ਅਗਸਤਾ ਵੈਸਟਲੈਂਡ VVIP ਚੌਪਰ ਖਰੀਦ ਦੇ ਵਿੱਚ ਫਸਦੀ ਹੈ, ਇਸ ਕਰਕੇ ਉਹ ਆਪਣੀ ਚੋਰੀ ਬਚਾਉਣ ਲਈ ਸਾਡੇ ਤੇ ਦੋਸ਼ ਮੜੀ ਜਾਂਦੀ ਹੈ। ਮਤਲਬ ਕਿ ਉਹ ਦੂਸਰੇ ਦੀ ਚੋਰੀ ਗਣਾਉਣ ਤੁਰ ਪੈਂਦੇ ਆ ਕਿ ਦੂਸਰਾ ਵੀ ਚੋਰ ਹੈ, ਸਾਡੀ ਚੋਰੀ ਦਾ ਨਾ ਜ਼ਿਕਰ ਕਰੋ, ਉਹਦੀ ਚੋਰੀ ਦਾ ਵੇਖੋ ਤੁਸੀਂ। ਸੋ ਇਹ ਇਸ ਤਰ੍ਹਾਂ ਦੀ ਜਿਹੜੀ ਸਫਾਈ ਆ, ਮੇਰੇ ਖਿਆਲ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ, ਕਿਉਂਕਿ ਅਰਬਾਂ ਖਰਬਾਂ ਦੇ ਸੌਦੇ ਆ ਔਰ ਦੇਸ਼ ਦੇ ਰੱਖਿਆ ਖੇਤਰ ਨਾਲ ਜੁੜੇ ਸੌਦੇ ਆ। ਪ੍ਰਧਾਨ ਮੰਤਰੀ ਨੂੰ ਜਾਂ ਇਹਨਾਂ ਨੂੰ ਰੱਖਿਆ ਮੰਤਰੀ ਨੂੰ ਜਿਹੜੀ ਸਫਾਈ ਪੇਸ਼ ਕਰਨੀ ਚਾਹੀਦੀ ਹੈ, ਉਹ ਤੱਥਾਂ ਤਹਿਤ ਕਰਨੀ ਚਾਹੀਦੀ ਹੈ ਕਿ ਇਹਦੇ 'ਚ ਜਿਹੜੇ ਤੱਥ ਆ ਉਹ ਕੀ ਬੋਲਦੇ ਆ। ਕਿਉਂਕਿ ਦੇਖੋ ਕਿੱਥੇ 126 ਕਿੱਥੇ 36, ਇਹ ਗੱਲ ਦਾ ਜਵਾਬ ਜਿਹੜਾ ਦੇਸ਼ ਨੂੰ ਦੇ ਦੇਣਾ ਚਾਹੀਦਾ ਹੈ ਕਿ ਕੀ 36 ਜਹਾਜ਼ਾਂ ਦੇ ਨਾਲ, ਜਿੱਥੇ 126 ਦੀ ਦਰਕਾਰ ਸੀਗੀ 2007 ਦੇ ਵਿੱਚ, ਅੱਜ ਦੇ ਦੌਰ 'ਚ 36 ਜਹਾਜ਼ਾਂ ਨਾਲ ਇੱਕੋ ਵੇਲੇ ਪਾਕਿਸਤਾਨ ਤੇ ਚੀਨ ਦੇ ਬਰੋਬਰ ਪੂਰਾ ਲਿਆ ਜਾ ਸਕਦਾ, ਇਸ ਗੱਲ ਦਾ ਜਵਾਬ ਦੇ ਦੇਣਾ ਚਾਹੀਦਾ। ਜੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਗੁਰਸੇਵਕ ਜੀ ਗੱਲ ਕਰਦੇ ਹਾਂ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ। ਹੁਣ ਨਵਾਂ ਖੁਲਾਸਾ ਹੋ ਰਿਹਾ, ਜਿਉਂ-ਜਿਉਂ ਧੁੰਦ ਛੱਟ ਰਹੀ ਆ, ਇੱਥੇ ਵੀ ਬੜਾ ਕੁਛ ਆ ਰਿਹਾ ਸਾਹਮਣੇ। ਦੇਖੋ ਬੜਾ ਅਜੀਬ ਖੁਲਾਸਾ ਹੋਇਆ, ਇਸ ਮਾਮਲੇ ਤੇ ਚਰਚਾ ਹੋਣੀ ਚਾਹੀਦੀ ਹੈ ਔਰ ਰੱਜ ਕੇ ਚਰਚਾ ਹੋਣੀ ਚਾਹੀਦੀ ਹੈ। ਕਿਉਂ? ਦੇਖੋ ਸਾਰਾ ਜਿਹੜਾ ਨਜ਼ਲਾ ਝਾੜਿਆ ਜਾ ਰਿਹਾ ਕਿਸਾਨ ਤੇ, ਇੱਕ ਤੇ ਉਹ ਆਪ ਦੁਖੀ ਹੈ, ਉਤੋਂ ਉਹਨੂੰ ਏਦਾਂ ਪੇਸ਼ ਕੀਤਾ ਜਾ ਰਿਹਾ ਜਿਵੇਂ ਉਹ ਚੋਰ ਹੋਵੇ, ਲੁਟੇਰਾ ਹੋਵੇ, ਕੋਈ ਇਸ ਦੇਸ਼ ਦਾ ਗੁਨਾਹਗਾਰ ਹੋਵੇ। ਹੁਣ ਇਸ ਮੁੱਦੇ ਤੇ ਜਿਹੜੀ ਰਿਪੋਰਟ ਆਈ ਹੈ, ਤੁਸੀਂ ਵੀ ਜਾਣ ਕੇ ਹੈਰਾਨ ਹੋਵੋਗੇ, ਪਰ ਇਹ ਰਿਪੋਰਟ ਕੀ ਕਿਸੇ ਹੋਰ ਕੋਈ ਗੈਰ ਸਰਕਾਰੀ ਸੰਗਠਨ ਜਾਂ ਕਿਸੇ ਮੀਡੀਆ ਅਦਾਰੇ ਦੀ ਰਿਪੋਰਟ ਨਹੀਂ ਹੈ। ਇਹ ਗੱਲ ਗੌਰ ਕਰਨ ਵਾਲੀ ਹੈ ਕਿ ਕੇਂਦਰ ਸਰਕਾਰ ਦਾ ਹੀ ਇੱਕ ਵਿਭਾਗ ਹੈ, ਉਹਦਾ ਨਾਮ ਹੈਗਾ ਹਵਾ ਗੁਣਵੱਤਾ ਅਤੇ ਮੌਸਮ ਅਨੁਮਾਨ ਤੇ ਅੰਕਲਨ ਵਿਭਾਗ, ਜਿਹਨੂੰ ਅੰਗਰੇਜ਼ੀ ਚ ਸ਼ਾਰਟ ਚ ਕਹਿ ਦਿੰਦੇ ਆ ਸਫਰ। ਉਸ ਵਿਭਾਗ ਨੇ ਇਹੋ ਰਿਪੋਰਟ ਪੇਸ਼ ਕੀਤੀ ਹੈ। ਉਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਵਾ ਕਿ ਦੇਖੋ ਜਿਹੜੀ 8 ਨਵੰਬਰ ਦੀ ਦਿਹਾੜੀ ਸੀਗੀ ਦਿੱਲੀ ਦੇ ਵਿੱਚ, ਉਹ ਸਭ ਤੋਂ ਖਤਰਨਾਕ ਪੈਮਾਨੇ ਤੇ ਸੀ, ਜਿਹਨੂੰ ਆਪਾਂ ਉਹ PM ਕਹਿ ਦਿੰਦੇ ਆ। PM ਦੇ ਮਾਮਲੇ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਲੈਵਲ ਸੀਗਾ ਉਹ ਸਭ ਤੋਂ ਖਤਰਨਾਕ ਦਰਜੇ ਤੇ ਸੀਗਾ, ਯਾਨੀ ਉਹ ਸੀਗਾ 640 ਮਾਈਕਰੋਗ੍ਰਾਮ ਪਰ ਘਨ ਮੀਟਰ ਜੀ। ਯਾਨੀ ਉਸ ਦਿਨ ਹਵਾ ਦੇ ਵਿੱਚ ਜਿਹੜਾ PM ਲੈਵਲ ਹੁੰਦਾ 2.5, ਇਹ 640 ਮਾਈਕਰੋਗ੍ਰਾਮ ਪਰ ਘਨ ਮੀਟਰ ਸੀਗਾ। ਉਹ ਕਹਿੰਦੇ ਆ ਕਿ ਦੇਖੋ ਇਸ ਦਿਨ ਜਿਹੜਾ ਇਹ ਸਭ ਤੋਂ ਖਤਰਨਾਕ ਪੱਧਰ ਸੀ ਹਵਾ ਦਾ, ਇਹਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਰਾਲੀ ਦਾ ਨਹੀਂ ਸੀ। ਇਸ ਦਿਨ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਰਿਹਾ ਉਹ ਰਿਹਾ 40% ਪ੍ਰਵਾਸੀ ਨੇਰੀ ਦਾ, ਪਰਦੇਸੀ ਨੇਰੀ ਦਾ। ਜੀ ਜੀ ਜੀ, ਪਰਦੇਸੀ ਨੇਰੀ, ਇਹ ਇੱਕ ਨਵਾਂ ਸ਼ਬਦ ਮੈਂ ਸੁਣਿਆ। ਫਿਰ ਜਦੋਂ ਥੋੜਾ ਜਿਹਾ ਇਹਦੇ ਤੇ ਜਾ ਕੇ ਪਤਾ ਕੀਤਾ ਤੇ ਕਹਿੰਦੇ ਕਿ ਪਰਦੇਸੀ ਨੇਰੀ ਉਹਨੂੰ ਕਹਿੰਦੇ ਆ ਜਿਹੜੀ ਬਾਹਰੋਂ ਤਿਆਰ ਹੋ ਕੇ ਤੇ ਇੱਥੇ ਆ ਕੇ ਛਾ ਜਾਂਦੀ ਹੈ, ਇੱਥੇ ਆ ਕੇ ਅਸਰ ਪਾਉਂਦੀ, ਉਹਨੂੰ ਕਹਿੰਦੇ ਪਰਦੇਸੀ ਨੇਰੀ। ਔਰ ਇਹ ਹਨੇਰੀ ਸੀਗੀ ਜਿਹੜੀ ਉਹ ਪੱਛਮੀ ਏਸ਼ੀਆਈ ਦੇਸ਼ ਜਿੱਦਾਂ ਇਰਾਕ, ਸੀਰੀਆ, ਸਾਊਦੀ ਅਰਬ, ਇਹਨਾਂ ਮੁਲਕਾਂ ਚ ਆਈ। ਔਰ ਇਹ ਆਈ ਬਿਲਕੁਲ ਅਕਤੂਬਰ ਦੇ ਆਖਰ ਦੇ ਵਿੱਚ, ਔਰ 7 ਨਵੰਬਰ ਤੱਕ ਇਹਦਾ ਪੂਰਾ ਅਸਰ ਹੋ ਗਿਆ ਸੀ ਦਿੱਲੀ ਔਰ NCR ਦੇ ਇਲਾਕੇ 'ਚ। ਔਰ ਉਸ ਦਿਨ ਉਹਨਾਂ ਨੇ ਇਹ ਵੀ ਰਿਪੋਰਟ ਪੇਸ਼ ਕੀਤੀ ਆ ਕਿ ਜਿਹੜਾ ਪਰਾਲੀ ਦਾ ਪ੍ਰਦੂਸ਼ਣ ਦੇ ਵਿੱਚ ਯੋਗਦਾਨ ਸੀ ਦਿੱਲੀ, ਉਹ ਸੀਗਾ 25%। ਮਤਲਬ 40 ਤੇ 25 ਕਿੰਨਾ ਹੋ ਗਿਆ? 65% ਜਿਹੜਾ ਸੀਗਾ ਉਹ ਸੀਗਾ ਬਾਹਰੀ ਅਸਰ ਦਿੱਲੀ ਦੇ ਵਿੱਚ। ਔਰ ਜਿਹੜਾ 35% ਪ੍ਰਦੂਸ਼ਣ ਸੀ, ਯਾਨੀ ਪਰਾਲੀ ਨਾਲੋਂ ਵਧੇਰੇ, ਪਰਾਲੀ ਨਾਲੋਂ 10% ਵਧੇਰੇ ਦਿੱਲੀ ਦਾ ਆਪਣਾ ਪ੍ਰਦੂਸ਼ਣ ਸੀਗਾ। ਇਹ ਹੁਣ ਮੈਂ ਨਹੀਂ ਕਹਿ ਰਿਹਾ, ਇਹ ਕਹਿ ਰਹੀ ਹੈ ਸਫਰ ਦੀ ਰਿਪੋਰਟ, ਜੋ ਕਿ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੀ ਇੱਕ ਇਕਾਈ ਹੈ, ਮੌਸਮ ਨਾਲ ਜੁੜੀ, ਹਵਾ ਨਾਲ ਜੁੜੀ, ਜਿਹੜੀ ਖੋਜ ਕਰਦੀ ਹੈ, ਆਂਕਲਨ ਕਰਦੀ ਹੈ। ਔਰ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਇਸ ਹਨੇਰੀ ਦਾ, ਕਿਉਂਕਿ ਇਹ ਧੂੜ ਭਰੀ ਹਨੇਰੀ ਸੀ, ਉਧਰੋਂ ਪਰਾਲੀ ਦਾ ਧੂੰਆਂ ਸੀਗਾ, ਇੱਕ ਹਨੇਰੀ ਬੰਦ ਹੋਣ ਕਰਕੇ ਇਹ ਫਾਇਦਾ ਹੋਇਆ ਕਿ ਥੋੜੀ ਜਿਹੀ ਹਵਾ ਖੁੱਲ ਗਈ, ਔਰ ਦੂਸਰਾ ਕਿ ਹਵਾ ਦਾ ਰੁਖ ਬਦਲ ਗਿਆ, ਜਿਹਦੇ ਨਾਲ ਪਰਾਲੀ ਵਾਲਾ ਜਿਹੜਾ ਧੂੰਆਂ ਸੀ ਪੰਜਾਬ ਹਰਿਆਣੇ ਵਾਲਾ, ਉਹ ਵੀ ਡਾਇਰੈਕਸ਼ਨ ਚੇਂਜ ਕਰ ਗਿਆ। ਇਹਦਾ ਸਿੱਟਾ ਇਹ ਨਿਕਲਿਆ ਕਿ ਇੱਥੇ ਮੌਸਮ ਹੈ ਜਿਹੜਾ ਹੌਲੀ ਹੌਲੀ ਖੁੱਲਦਾ ਗਿਆ। ਸੋ ਇਹ ਉਹਨਾਂ ਦਾ ਹੁਣ
ਬਹੁਤ ਵੱਡਾ ਖੁਲਾਸਾ। ਇਹਦੇ ਤੇ ਥੋੜਾ ਜਿਹਾ ਕੰਮ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ ਵੀ। ਔਰ ਉਹ ਲੋਕ ਜਿਹੜੇ ਇਕੱਲੇ ਕਿਸਾਨ ਨੂੰ ਬਲੇਮ ਕਰੀ ਜਾਂਦੇ, ਮੈਂ ਕਿਸਾਨ ਨੂੰ ਡਿਫੈਂਡ ਨਹੀਂ ਕਰਦਾ, ਬਰੀ ਨਹੀਂ ਕਰਦਾ, ਕਿਸਾਨ ਵੀ ਜ਼ਿੰਮੇਵਾਰ ਨੇ ਇਸ ਮਾਮਲੇ 'ਚ, ਐਸੀ ਗੱਲ ਨਹੀਂ ਹੈ। ਪਰ ਇਕੱਲਾ ਕਿਸਾਨ ਹੀ ਕਿਉਂ ਗੁਨਾਹਗਾਰ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ? ਮੈਂ ਤੁਹਾਨੂੰ ਇੱਕ ਉਦਾਹਰਨ ਹੋਰ ਦੇ ਦਿੰਦਾ ਛੋਟੀ ਜਿਹੀ। ਜੀ ਦੇਖੋ, ਅੱਜ ਇੱਕ ਖਬਰ ਪੂਰੇ ਨੈਸ਼ਨਲ ਮੀਡੀਆ ਦੇ ਵਿੱਚ ਛਾਈ ਹੋਈ ਆ ਕਿ ਕੇਂਦਰ ਸਰਕਾਰ ਨੇ ਹੁਣ ਪਰਾਲੀ ਚੁੱਕਣੀ ਹੈ ਔਰ ਇਹ ਕਿੱਲੇ ਦਾ 11,000 ਰੁਪਇਆ ਦੇਣਗੇ। ਮੈਨੂੰ ਨਹੀਂ ਲੱਗਦਾ, ਇੱਕ ਵਕਤੀ ਤੌਰ ਤੇ ਜੁਮਲਾ ਹੀ ਹੈ। ਦੇਖੋ, ਇਹ ਜੇ ਇੰਪਲੀਮੈਂਟ ਹੋ ਵੀ ਜਾਂਦਾ ਇਹ ਤਾਂ ਪੰਜਾਬ ਨੂੰ ਵੈਸੇ ਨੁਕਸਾਨ ਵੀ ਹੋਊਗਾ, ਝੋਨਾ ਤੇ ਇੱਥੇ ਪਹਿਲਾਂ ਹੀ ਤਬਾਹੀ ਕਰੀ ਜਾਂਦਾ। ਦੂਜੀ ਚੀਜ਼ ਜਿਹੜੀ ਇਹ ਆ ਕਿ ਇਹ ਕਹਿੰਦੇ ਆ ਕਿ ਅਸੀਂ ਕੋਲੇ ਦੀ ਥਾਂ ਤੇ ਯੂਜ਼ ਕਰਨੀ ਹੈ ਪਰਾਲੀ। ਔਰ ਇੱਥੇ ਇੱਕ ਹੋਰ ਰਿਪੋਰਟ ਪਈ ਆ ਮੇਰੇ ਸਾਹਮਣੇ CSE ਦੀ, ਜਿਹਨੂੰ ਕਹਿ ਦਿੰਦੇ ਆ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ। ਉਹ ਕਹਿੰਦੇ ਆ ਕਿ ਅਸੀਂ 2015 ਦੇ ਵਿੱਚ ਨਵੇਂ ਪੈਮਾਨੇ, ਨਵੇਂ ਮਾਪਦੰਡ ਬਣਾ ਕੇ ਇਹਨਾਂ ਨੂੰ ਭੇਜੇ ਹੋਇਆ ਔਰ ਇਹਨਾਂ ਨੇ ਦਸੰਬਰ 2017 ਯਾਨੀ ਅਗਲੇ ਮਹੀਨੇ ਤੋਂ ਉਹ ਲਾਗੂ ਕਰਨੇ ਆ। ਪਰ ਅਫਸੋਸ ਦੀ ਗੱਲ ਇਹ ਆ ਕਿ ਜਦੋਂ ਜੰਗਲਾਤ ਮਹਿਕਮਾ ਜਿਹੜਾ ਜਾਂ ਉਹ ਸਾਡਾ ਸ਼ੁਗਿਰਦਾ ਵਿਭਾਗ ਵੀ ਦੇਖਦਾ ਹੈ, ਉਹ ਸਾਰੇ ਹਰੀ ਝੰਡੀ ਦਿੱਤੀ ਬੈਠੇ ਆ। ਕੇਂਦਰ ਦਾ ਇੱਕ ਵਿਭਾਗ ਜਿਹੜਾ ਬਿਜਲੀ ਵਿਭਾਗ ਆ, ਉਹ ਹੁਣ ਅੜਿੱਕਾ ਢਾਹ ਕੇ ਬਹਿ ਗਿਆ। ਉਹ ਕਹਿੰਦਾ ਕਿ ਜੀ ਇਸ ਇੰਪਲੀਮੈਂਟੇਸ਼ਨ ਨੂੰ 5 ਸਾਲ ਲਈ ਤੁਸੀਂ ਲੇਟ ਕਰ ਦਿਓ। ਹੁਣ ਦੇਖੋ, ਉਹੀ ਕੇਂਦਰ ਸਰਕਾਰ ਆਪਣੇ ਬਿਜਲੀ ਵਿਭਾਗ ਦਾ ਕਹਿਣਾ ਮੰਨ ਕੇ ਇਸ ਸਾਰੇ ਜਿਹੜੇ ਰੋਡ ਮੈਪ ਨੂੰ ਉਹ ਪਿੱਛੇ ਕਰਦੀ ਪਈ ਆ, 5 ਸਾਲ ਲਈ ਟਾਲਦੀ ਪਈ ਆ। ਹੁਣ ਇੱਕ ਪਾਸੇ ਉਹ ਕਹਿੰਦੇ ਕਿ ਪਰਾਲੀ ਖਰੀਦਾਂਗੇ, ਅਸੀਂ ਕਿਸਾਨਾਂ ਨੂੰ ਬਚਾਵਾਂਗੇ, ਵਾਤਾਵਰਨ ਬਚਾਵਾਂਗੇ। ਦੂਸਰੇ ਪਾਸੇ ਜਿਹੜਾ ਉਦਯੋਗ ਜਿੰਨਾ ਵੀ ਪ੍ਰਦੂਸ਼ਣ ਪੈਦਾ ਕਰਦਾ ਹੈ, ਉਦਯੋਗਿਕ ਪ੍ਰਦੂਸ਼ਣ ਦੇ ਵਿੱਚ ਮੇਰੇ ਖਿਆਲ ਦੇ ਨਾਲ ਘੱਟੋ ਘੱਟ 60% ਇਕੱਲਾ ਯੋਗਦਾਨ ਕੋਲੇ ਨਾਲ ਚੱਲਣ ਵਾਲੇ ਥਰਮਲਾਂ ਦਾ। ਹੁਣ ਇੱਕ ਪਾਸੇ ਜਿਹੜੇ ਉਹੋ ਜਿਹੇ ਸੁਧਾਰ ਕੀਤੇ ਜਾ ਰਹੇ ਆ, ਰਿਫਾਰਮ ਕੀਤੇ ਜਾ ਰਹੇ, ਜੋ ਸੁਝਾਏ ਜਾ ਰਹੇ ਆ, ਉਹਨਾਂ ਨੂੰ ਲਾਗੂ ਕਰਨ ਲਈ ਕਿੱਡੀ ਚਾਲ ਖੇਡੀ ਜਾ ਰਹੀ ਹੈ ਕਿ ਆਪਣੇ ਵਿਭਾਗ ਤੋਂ ਇਤਰਾਜ਼ ਦਰਜ ਕਰਾ ਕੇ 5 ਸਾਲ ਲਈ ਉਹਨਾਂ ਨੂੰ ਲੇਟ ਕਰਵਾਇਆ ਜਾ ਰਿਹਾ। ਔਰ ਦੂਸਰੇ ਪਾਸੇ ਕਿਸਾਨਾਂ ਨੂੰ ਲੋਲੀਪੌਪ ਦਿੱਤਾ ਜਾ ਰਿਹਾ ਕਿ ਕੋਈ ਨਹੀਂ, ਔਖੇ ਸੌਖੇ ਸਾਰੋ, ਅਗਲੇ ਸਾਲ ਤੁਹਾਨੂੰ ਅਸੀਂ ਸਾਰੀ ਪਰਾਲੀ ਜਿਹੜੀ ਹੈ ਉਹਦੇ ਤੋਂ ਵਿਹਲੇ ਕਰ ਦਿਆਂਗੇ। ਇਹ ਦੋਹਰਾ ਪੈਮਾਨਾ, ਦੋਹਰਾ ਮਾਪਦੰਡ ਹੈ ਸਰਕਾਰ ਦਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕਿਸਾਨ ਦੇ ਗੱਲ ਤੇ ਅੰਗੂਠਾ ਨਾ ਦਿਓ, ਥੋੜਾ ਜਿਹਾ ਇਹਨਾਂ ਵੱਲ ਵੀ ਧਿਆਨ ਕਰੋ। ਇਹਨਾਂ ਨੂੰ ਕਹੋ ਕਿ ਭਾਈ ਸਾਰਾ ਸਾਲ ਹੀ ਸੁਧਾਰ ਚੱਲਣੇ ਚਾਹੀਦੇ ਆ ਔਰ ਖਾਸ ਤੌਰ ਤੇ ਕੋਲੇ ਨਾਲ ਚੱਲਣ ਵਾਲੇ ਥਰਮਲਾਂ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ। ਔਰ ਜਿਹੜੇ ਤੁਹਾਡੇ ਬਹੁਤ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਆ, ਕੱਲੇ ਦਿੱਲੀ ਦੇ ਵਿੱਚ ਹੀ ਥੋੜੀ ਦੁਨੀਆ ਵਸਦੀ ਆ। ਇਹ ਸਰਸੇ ਵਰਗੇ ਜਾ ਕੇ ਉੱਥੇ ਮਾਸਕ ਪਹਿਨਾ ਦਿੰਦੇ ਆ ਗਾਂਧੀ ਨੂੰ, ਪਰਾਂ ਗਾਜ਼ੀਆਬਾਦ ਵੀ ਆ, ਵਾਰਾਣਸੀ ਵੀ ਆ, ਉੱਥੇ ਵੀ ਲੋਕ ਰਹਿੰਦੇ ਆ। ਮਤਲਬ ਕਿ ਪੂਰੇ ਦੇਸ਼ ਦੇ ਵਿੱਚ ਹੀ ਇਹ ਵਾਤਾਵਰਨ ਨੂੰ ਲੈ ਕੇ ਇੱਕ ਸੁਧਾਰ ਦੀ ਲਹਿਰ ਚੱਲਣੀ ਚਾਹੀਦੀ ਹੈ। ਬਿਲਕੁਲ ਜੀ। ਤੇ ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ। ਸੁਖਪਾਲ ਖਹਿਰਾ ਨੂੰ ਹਾਈ ਕੋਰਟ ਦੇ ਵੱਲੋਂ ਤਗੜਾ ਝਟਕਾ, ਕੇਸ ਦੇ ਉੱਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਗਈ। ਦੇਖੋ, ਐਸੀ ਉਮੀਦ ਮੇਰੇ ਖਿਆਲ ਦੇ ਨਾਲ ਚੰਦ ਬੰਦਿਆਂ ਨੂੰ ਹੀ ਹੋਏਗੀ ਪੂਰੇ ਪੰਜਾਬ 'ਚ, ਸ਼ਾਇਦ ਸੁਖਪਾਲ ਸਿੰਘ ਖਹਿਰਾ ਦੇ ਵਿਰੋਧੀਆਂ ਨੂੰ ਵੀ ਨਹੀਂ ਹੋਣੀ ਕਿ ਐਡਾ ਵੱਡਾ ਝਟਕਾ ਲੱਗੂਗਾ ਸੁਖਪਾਲ ਸਿੰਘ ਖਹਿਰਾ ਨੂੰ। ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਉਹ ਪਟੀਸ਼ਨ ਸੀ, ਜਿਹਨੂੰ ਚੁਣੌਤੀ ਪਟੀਸ਼ਨ ਆਪਾਂ ਕਹਿ ਸਕਦੇ ਹਾਂ, ਖਰੀ ਅਰਥ ਉਹਦੇ ਚੁਣੌਤੀ ਪਟੀਸ਼ਨ ਹੀ ਹੈ, ਉਹਦੇ ਸੰਮਨ ਜਾਰੀ ਹੋਏ ਸੀਗੇ, ਉਹਦੇ ਵਿੱਚ ਹੁਣ ਝਟਕਾ ਇਹ ਲੱਗਾ ਵਾ ਕਿ ਅਦਾਲਤ ਨੇ ਉਸ ਚੁਣੌਤੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਰ ਨਾਲ ਹੀ ਇੱਕ ਅੰਸ਼ਿਕ ਰੂਪ ਦੇ ਵਿੱਚ ਰਾਹਤ ਵੀ ਦਿੱਤੀ ਹੈ ਸੁਖਪਾਲ ਸਿੰਘ ਖਹਿਰਾ ਨੂੰ ਕਿ ਜਿਹੜੇ ਗੈਰ ਜ਼ਮਾਨਤੀ ਵਾਰੰਟ ਹੈ ਉਹ ਰੱਦ ਕਰ ਦਿੱਤੇ ਗਏ। ਪਰ ਨਾਲ ਇਹ ਹੁਕਮ ਦਿੱਤਾ ਗਿਆ ਵਾ ਕਿ ਜਿਹੜੀ ਸੈਸ਼ਨ ਕੋਰਟ ਹੈ ਫਾਜ਼ਿਲਕਾ ਦੀ, ਉਹਦੇ 'ਚ ਤੁਹਾਨੂੰ ਟ੍ਰਾਇਲ ਫੇਸ ਕਰਨਾ ਹੀ ਪਵੇਗਾ। ਯਾਨੀ ਇਹਦੇ 'ਚ ਸਿੱਟਾ ਇਹ ਨਿਕਲਦਾ, ਨਿਚੋੜ ਇਹ ਨਿਕਲਦਾ ਇਸ ਮਾਮਲੇ ਦਾ ਕਿ ਰਿਲੀਫ ਇੰਨੀ ਕੁ ਆ ਕਿ ਉਹ ਜਿਹੜੇ ਗੈਰ ਜ਼ਮਾਨਤੀ ਵਾਰੰਟ ਸੀ ਉਹ ਇੱਕ ਵਾਰੀ ਕੈਂਸਲ ਹੋ ਜਾਣਗੇ ਔਰ ਨਵੇਂ ਸਿਰੇ ਤੋਂ ਵਾਰੰਟ ਜਿਹੜੇ ਆ ਉਹ ਜਾਰੀ ਹੋਣਗੇ। ਯਾਨੀ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਜਿਹੜੇ ਸੰਮਨ ਕੀਤੇ ਗਏ, ਜਿੱਦਾਂ ਨਾਨ ਅਵੇਲੇਬਲ ਸੰਮਨ ਸੀਗੇ, ਉਹ ਗੈਰ ਜ਼ਮਾਨਤੀ ਵਾਰੰਟ ਕਹਿ ਲਓ ਉਹਨਾਂ ਨੂੰ, ਤਾਂ ਉਹ ਜਿਹੜੇ ਗੈਰ ਜ਼ਮਾਨਤੀ ਵਾਰੰਟ ਸੀਗੇ ਉਹ ਕੱਢਣੇ ਗਲਤ ਸੀ। ਕਿਉਂਕਿ ਆਮ ਤੌਰ ਤੇ ਹੁੰਦਾ ਨਾ, ਅਸੀਂ ਦੇਖਦੇ ਹਾਂ ਪਹਿਲਾਂ ਸਮਨਿੰਗ ਹੁੰਦੀ ਹੈ, ਫਿਰ ਨਾਨ ਅਵੇਲੇਬਲ, ਫਿਰ ਪਹਿਲਾਂ ਅਵੇਲੇਬਲ, ਫਿਰ ਨਾਨ ਅਵੇਲੇਬਲ। ਉਹ ਕਹਿੰਦੇ ਕਿ ਤੁਸੀਂ ਉਸ ਪ੍ਰੋਸੈਸ ਨੂੰ ਅਡੋਪਟ ਹੀ ਨਹੀਂ ਕੀਤਾ, ਤੁਸੀਂ ਤੇ ਸਿੱਧਾ ਨਾਨ ਅਵੇਲੇਬਲ ਤੇ ਪਹੁੰਚ ਗਏ ਹੋ। ਤਾਂ ਇਹ ਤੁਹਾਡੀ ਜਿਹੜੀ ਸਮਨਿੰਗ ਕਰਨ ਦੀ ਇਹ ਵਿਧੀ ਸੀਗੀ,
ਉਹ ਕਿਤੇ ਨਾ ਕਿਤੇ ਗਲਤ ਆ। ਮਤਲਬ ਕਿ ਇਸ ਮਾਮਲੇ 'ਚ ਸੁਖਪਾਲ ਸਿੰਘ ਖਹਿਰਾ ਨੂੰ ਰਾਹਤ ਮਿਲ ਗਈ ਹੈ ਕਿ ਹੁਣ ਨਵੇਂ ਸਿਰੇ ਤੋਂ ਸਮਨਿੰਗ ਹੋਵੇਗੀ। ਕੋਰਟ ਦੇ ਵਿੱਚ ਉਹਨਾਂ ਨੂੰ ਜਾਣਾ ਹੀ ਪਊਗਾ ਔਰ ਕੋਰਟ ਦੇ ਵਿੱਚ ਐਜ਼ ਏ ਅਕਿਊਜ਼ਡ ਹੀ ਜਾਣਗੇ, ਇਹ ਵੀ ਤੈਅ ਕਰ ਦਿੱਤਾ ਗਿਆ। ਪਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਆਖਿਆ, ਉਹ ਕਹਿੰਦਾ ਕਿ ਅਸਤੀਫਾ ਦੇਣ ਵਾਲੀ ਜੇ ਗੱਲ ਜੇ ਗਲਤ ਆ, ਮੈਂ ਨਹੀਂ ਅਸਤੀਫਾ ਦੇਣਾ, ਔਰ ਜੇ ਮੇਰੇ ਪਾਰਟੀ ਦੇ ਵਿਧਾਇਕ ਕਹਿਣਗੇ ਫਿਰ ਮੈਂ 15 ਮਿੰਟ ਨਹੀਂ ਲਾਉਣੇ। ਔਰ ਨਾਲ ਇਹ ਗੱਲ ਕਹਿੰਦਾ, ਉਹ ਕਹਿੰਦਾ ਜੇ ਸੋਨੀਆ ਗਾਂਧੀ ਦੇ ਦੇਵੇ, ਰਾਹੁਲ ਗਾਂਧੀ ਦੇ ਦੇਵੇ, ਜਿਨ੍ਹਾਂ ਦੇ ਖਿਲਾਫ ਸਮਨ ਵੀ ਜਾਰੀ ਹੋਏ ਆ ਤੇ ਜਿਹੜੇ ਜ਼ਮਾਨਤ ਤੇ ਵੀ ਆ, ਜੇ ਕੈਪਟਨ ਅਮਰਿੰਦਰ ਦੇ ਦੇਵੇ, ਜੇ ਸੁਖਬੀਰ ਬਾਦਲ ਦੇ ਦੇਵੇ, ਜੇ ਵੀਰਭੱਦਰ ਸਿੰਘ ਦੇ ਦੇਵੇ, ਜੇ ਪ੍ਰੇਮ ਕੁਮਾਰ ਧੂਮਲ ਦੇ ਦੇਵੇ, ਪਤਾ ਨਹੀਂ ਕਿੰਨੇ ਕੁ ਨਾਂ ਗਣਾ ਦਿੱਤੇ ਉਹਨੇ। ਉਹ ਕਹਿੰਦਾ ਜੇ ਸਾਰੇ ਅਸਤੀਫਾ ਦੇ ਦੇਣ ਤੇ ਮੈਂ ਬਿੰਦ ਨਹੀਂ ਲਾਉਂਦਾ, ਫਿਰ ਮੈਂ ਵੀ ਅਸਤੀਫਾ ਦੇ ਦੂੰਗਾ। ਨਹੀਂ ਤੇ ਹਾਲੇ ਕਹਿੰਦਾ ਮੇਰੇ ਕੋਲ ਤੇ ਆਪਸ਼ਨ ਹੈਗੇ ਆ, ਮੈਂ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ 'ਚ ਜਾਊਂਗਾ ਜਾਂ ਮੈਂ ਰਿਵੀਜ਼ਨ ਪਟੀਸ਼ਨ ਪਾਊਂਗਾ, ਕੁਛ ਵੀ ਕਰੂੰਗਾ, ਪਰ ਮੈਂ ਬਦਲ ਜ਼ਰੂਰ ਅਪਣਾਊਂਗਾ। ਹੁਣ ਇਸ ਮਾਮਲੇ ਤੇ ਬੀਬੀ ਜਗੀਰ ਕੌਰ ਹੈ ਜਿਹੜੀ, ਉਹ ਬਹੁਤ ਭੜਕੀ ਹੋਈ ਆ। ਉਹਨੇ ਤੇ ਇਹਦੇ ਬਾਪ ਦੇ ਖਿਲਾਫ ਬਹੁਤ ਅੱਜ ਉੱਚਾ ਨੀਵਾਂ ਬੋਲਿਆ। ਉਹ ਕਹਿੰਦੀ ਕਿ ਮੀਡੀਆ ਵਾਲਿਆਂ ਦੇ ਮੁਖਾਤਬ ਹੋ ਰਹੀ ਸੀ ਬੀਬੀ, ਤੁਹਾਨੂੰ ਪਤਾ ਹੀ ਜਿੱਦਾਂ ਬੋਲਦੀ ਆ। ਉਹ ਕਹਿੰਦੀ ਤੁਸੀਂ ਸੁੱਖਾ ਕਰਦੇ ਸੋ, ਆ ਲੱਭ ਗਿਆ ਜੇ ਸੁੱਖਾ। ਉਹ ਸੁਖਬੀਰ ਵਾਲੇ ਸੁੱਖੇ ਨੂੰ ਵੀ ਉਹ ਵਿੱਚ ਹੀ ਲੈ ਗਈ, ਕਹਿੰਦੀ ਤੁਸੀਂ ਸੁੱਖਾ ਕਰਦੇ ਹੁੰਦੇ ਸੋ ਨਾ, ਆ ਸੁੱਖਾ ਲੱਭ ਗਿਆ ਜੇ। ਅਸਲ ਦੇ ਵਿੱਚ ਉਹ ਸਾਡੇ ਵਾਲਾ ਸੁੱਖਾ ਨਹੀਂ, ਇਹ ਸੁਖਪਾਲ ਜਿਹੜਾ ਸੁਖਪਾਲ ਖਹਿਰਾ ਉਹ ਸੁੱਖਾ ਤੁਸੀਂ ਕਰਦੇ ਸੀਗੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹਦੇ ਬਾਪ ਦੇ ਖਿਲਾਫ ਵੀ ਬਹੁਤ ਉਲਟ ਬੋਲੀ ਆ, ਜਿਹੜਾ ਇਸ ਸੰਸਾਰ ਦੇ ਵਿੱਚ ਹੈ ਨੀਗਾ। ਸੋ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਪਰ ਸੁਖਬੀਰ ਸਿੰਘ ਬਾਦਲ ਅਸਤੀਫਾ ਮੰਗਦਾ ਪਿਆ, ਅਕਾਲੀ ਦਲ ਅਸਤੀਫਾ ਮੰਗਦਾ ਪਿਆ, ਬੀਬੀ ਜਗੀਰ ਕੌਰ ਤੇ ਉਹਨਾਂ ਦੀ ਕੱਟੜ ਵਿਰੋਧੀ ਆ, ਦੂਸਰੇ ਵੀ ਅਸਤੀਫਾ ਮੰਗਦੇ ਪਏ, ਭਾਜਪਾ ਵਾਲੇ ਵੀ। ਪਰ ਪ੍ਰਕਾਸ਼ ਸਿੰਘ ਬਾਦਲ ਇਸ ਮਾਮਲੇ 'ਚ ਸੁਰ ਉਲਟਾ ਰੱਖਦਾ ਪਿਆ। ਉਹ ਕਹਿੰਦਾ ਕਿ ਜਿਹੜੇ ਸੰਮਣ ਹੋਣੇ ਹੁੰਦੇ ਆ ਨਾ, ਉਹ ਤੇ ਮਾਮੂਲੀ ਚੀਜ਼ ਆ, ਕਿਸੇ ਨੂੰ ਵੀ ਹੋ ਸਕਦੇ, ਤੁਹਾਨੂੰ ਹੋ ਸਕਦੇ, ਮੈਨੂੰ ਹੋ ਸਕਦੇ ਆ। ਜਿੰਨਾ ਚਿਰ ਅਦਾਲਤ ਕਿਸੇ ਨੂੰ ਸਜ਼ਾ ਨਹੀਂ ਸੁਣਾ ਦਿੰਦੀ, ਦੋਸ਼ੀ ਨਹੀਂ ਕਰਾਰ ਦੇ ਦਿੰਦੀ, ਤੇ ਇਹ ਮਾਮਲਾ ਲਾਈਟਲੀ ਹੀ ਗਿਣਿਆ ਜਾਏਗਾ। ਸੋ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੁੰਡੇ ਦੇ ਉਲਟ ਸਟੈਂਡ ਦਿੱਤਾ। ਓਦਾਂ ਇੱਥੇ ਜਿਹੜੀ ਇੱਕ ਬਹਿਸ ਆ, ਉਹ ਅੱਗੇ ਜਿਵੇਂ ਚੱਲਦੀ ਆਈ ਸੀਗੀ ਓਦਾਂ ਹੀ ਚੱਲਦੀ ਪਈ ਆ। ਕੁਛ ਲੋਕ ਇਸ ਹੱਕ 'ਚ ਆ ਕਿ ਪਾਰਟੀ ਦਾ ਜੋ ਵਿਧੀ ਵਿਧਾਨ ਆ, ਪਾਰਟੀ ਦੀ ਜੋ ਰਾਜਨੀਤਿਕ ਮਿਆਰਤਾ, ਉਹਦੇ ਆਧਾਰ ਤੇ ਇੱਕ ਵਾਰੀ ਸੁਖਪਾਲ ਖਹਿਰੇ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ। ਦੂਜੇ ਲੋਕ ਕਹਿੰਦੇ ਆ ਕਿ ਸੁਖਪਾਲ ਖਹਿਰਾ ਕਿਉਂ ਛੱਡੇ, ਉਹਦੇ ਤੇ ਕੇਸ ਹੀ ਗਲਤ ਬਣਿਆ। ਸੋ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਨਾ, ਉਹ ਤੇ ਹੈਗੀਆਂ ਇੱਕ ਪਾਸੇ ਰਾਜ ਕਰਨਵੀਰ ਸਿੰਘ ਜੀ। ਜਿੱਥੋਂ ਤੱਕ ਹੈਗਾ ਨਾ ਸੁਖਪਾਲ ਸਿੰਘ ਖਹਿਰਾ ਦਾ ਮਾਮਲਾ, ਇਹ ਕੱਲੀ ਉਹਨਾਂ ਦੀ ਸਿਆਸੀ ਪਰੇਸ਼ਾਨੀ ਤੇ ਕੋਈ ਗੱਲ ਨਹੀਂ ਹੁੰਦੀ। ਇੱਕ ਪਾਸੇ ਮੰਗ ਹੋਈ ਜਾਂਦੀ, ਉਹਨੇ ਕੋ ਲੋਕ ਉਹਦੇ ਸਮਰਥਨ ਦੇ ਵਿੱਚ ਨਾਲ ਵੀ ਖੜੇ ਆ। ਮੰਨ ਲਓ ਮੈਂ ਵਿਰੋਧਤਾ ਕਰਦਾ ਪਿਆ ਕਿ ਅਸਤੀਫਾ ਦੇਣਾ ਚਾਹੀਦਾ, ਤੁਸੀਂ ਉਹਦੇ ਹੱਕ 'ਚ ਖੜੇ ਹੋ ਸਕਦੇ ਹੋ ਕਿ ਨਹੀਂ, ਉਹਨੂੰ ਆਪਣੀ ਕੁਰਸੀ 'ਚ ਟਿਕੇ ਰਹਿਣਾ ਚਾਹੀਦਾ। ਪਰ ਅਸਲ ਦੇ ਵਿੱਚ ਅਸਲ ਪਰੇਸ਼ਾਨੀ ਕੀ ਹੈ, ਉਹ ਇਹ ਆ ਕਿ ਹੁਣ ਸੁਖਪਾਲ ਸਿੰਘ ਖਹਿਰੇ ਨੂੰ ਟ੍ਰਾਇਲ ਫੇਸ ਕਰਨਾ ਪੈਣਾ। ਉਹ ਟ੍ਰਾਇਲ ਫੇਸ ਕਰਨਾ ਪੈਣਾ ਜਿਸ ਟ੍ਰਾਇਲ ਦੇ ਵਿੱਚ 8 ਜਣਿਆਂ ਨੂੰ ਅੱਗੇ ਕੋਰਟ ਸਜ਼ਾ ਸੁਣਾ ਚੁੱਕੀ ਹੈ। ਜਿਹੜੀ ਪਰੇਸ਼ਾਨੀ ਹੈ, ਅਸਲ ਪਰੇਸ਼ਾਨੀ ਇਹ ਆ। ਜੀ ਜੀ ਜੀ। ਤੇ ਮਿੰਟੂ ਜੀ, ਇੱਥੇ ਇੱਕ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ 'ਚ ਵਾਪਸ ਆਉਂਦੇ ਹਾਂ ਤੇ ਰਹਿੰਦੀਆਂ ਹੋਈਆਂ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਸਰੋਤਿਓ, ਤੁਸੀਂ ਵੀ ਇੱਦਾਂ ਪੰਜਾਬੀ ਰੇਡੀਓ USA ਨਾਲ ਜੁੜੇ ਰਹੋ। ਪ੍ਰੋਗਰਾਮ ਖਬਰ ਤੇ ਨਜ਼ਰ ਇੱਦਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। ਖਾਲਸਾ ਇੰਸ਼ੋਰੈਂਸ। For more information, call 4082722500 408 272 2500 or visit khalsainsurance.com. ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ।
ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408272 ਥੈਂਕਸਗਿਵਿੰਗ ਤੇ ਬਲੈਕ ਫਰਾਈਡੇ ਤੇ ਚੀਨਾ ਜੁਐਲਰਸ ਦੀ 8ਵੀਂ ਧਮਾਕਾ ਸੇਲ 23 ਅਤੇ 24 ਨਵੰਬਰ ਨੂੰ ਮਿਸ ਨਾ ਕਰ ਦੇਣਾ। ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ 22 ਕੈਰਟ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ, ਇੰਡੀਆ ਤੋਂ ਘੱਟ ਰੇਟ ਦੀ ਗਾਰੰਟੀ। ਡਾਇਮੰਡ ਜੁਐਲਰੀ ਤੇ 50 ਤੋਂ 70% ਆਫ ਤੇ ਦੋਨੋਂ ਦਿਨ ਪਹਿਲੇ 50 ਕਸਟਮਰਸ ਦੇ ਲਈ ਲੱਕੀ ਡਰਾ, ਜਿਸ ਵਿੱਚ 10 ਕਸਟਮਰਸ ਨੂੰ ਡਾਇਮੰਡ ਰਿੰਗ ਅਤੇ 20 ਕਸਟਮਰ ਲਈ 골ਡ ਆਈਟਮ ਤੇ ਬਾਕੀ 70 ਜਾਣਿਆਂ ਲਈ ਸਪੈਸ਼ਲ ਗਿਫਟ। ਆਪਣੇ ਪੁਰਾਣੇ ਗਹਿਣੇ ਲੈ ਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। ਸਵਿਸ ਮੇਡ 골ਡ ਬਿਸਕਟ 골ਡ ਦੇ ਰੇਟ ਨਾਲ ਸਿਰਫ $15 ਹੋਰ ਦੇ ਕੇ ਖਰੀਦੋ। ਇਹ ਆਫਰ ਚੀਨਾ ਜੁਐਲਰਸ ਦੇ ਵੱਲੋਂ ਇੰਦਰਜੀਤ ਚੀਨਾ ਜੀ ਦੇ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਹੈ ਆਪਣੇ ਕਸਟਮਰਸ ਦਾ ਖਿਆਲ। ਨਾਲੇ ਲਾਈਨ 'ਚ ਖੜਿਆਂ ਦੀ ਚਾਹ ਪਾਣੀ ਨਾਲ ਸੇਵਾ ਵੀ ਕਰਦੇ ਨੇ, ਸੋ ਪਹੁੰਚਣਾ ਨਾ ਭੁੱਲਣਾ 23 ਅਤੇ 24 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ। ਚੀਨਾ ਜੁਐਲਰਸ 7454 ਸਟਾਕਟਨ ਬੁਲੇਵਾਰਡ, ਸਵੀਟ ਏ, ਸੈਕਰਾਮੈਂਟੋ। ਕਾਲ 9169563094 916 956 3094। ਹਾਂ, ਯਾਦ ਕਰਵਾ ਦਈਏ ਥੈਂਕਸਗਿਵਿੰਗ ਤੇ ਬੈਂਕ ਬੰਦ ਹੁੰਦੇ ਨੇ, ਕੈਸ਼ ਪਹਿਲਾਂ ਹੀ ਕਢਾ ਲਿਓ। ਹਾਂਜੀ, ਮੈਂ ਹਾਂ ਰਾਜ, ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਜੋ ਕਿ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ। ਪੰਜਾਬ ਦੀ ਧਰਤੀ ਦੇ ਨਾਲ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ। ਡਿਸ਼ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਅਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਡਿਸ਼ ਤੁਹਾਨੂੰ ਉਪਲਬਧ ਕਰਵਾ ਰਿਹਾ ਹੈ। ਪੰਜਾਬੀ ਪੈਕੇजेस ਤੇ ਸਪੈਸ਼ਲ ਆਫਰ ਜਿਵੇਂ ਕਿ ਪੰਜਾਬੀ ਮੈਗਾ ਪੈਕ ਦੀ ਜਾਣਕਾਰੀ ਦੇ ਲਈ ਕਾਲ ਕਰੋ ਗੋ ਸੈਟੇਲਾਈਟ ਸਿਟੀ ਨੂੰ 5307701192 530 770 1192। ਇਹ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਇਸ ਦੇ ਬਾਰੇ ਹੋਰ ਕੋਈ ਵੀ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਗੋ ਸੈਟੇਲਾਈਟ ਸਿਟੀ ਨੂੰ 5307701192 5307701192 530 770 1192 ਜਾਂ ਫਿਰ ਵਿਜ਼ਿਟ ਕਰੋ gosetcity.com। Restrictions apply, call for details। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਪਗੜੀ ਸ਼ਾਨ ਪੰਜਾਬੀਆਂ ਦੀ, ਇਹ ਜਿੰਦ ਜਾਨ ਪੰਜਾਬੀਆਂ ਦੀ। ਮਾਝਾ, ਮਾਲਵਾ ਅਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸਿੰਦਰ ਸ਼ਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸੇ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਤੇ ਆਓ ਆਪਾਂ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਜੀ। ਮਿੰਟੂ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਜੀ, ਸਵਾਗਤ ਹੈ ਜੀ। ਤੇ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਜੇ ਨਜ਼ਰ ਬਣਾਉਂਦੇ ਹਾਂ, ਪੁਲਿਸ ਦੇ ਡਰ ਤੋਂ ਗੱਡੀਆਂ 'ਚੋਂ ਕਈਆਂ ਨੇ ਛਾਲਾਂ ਮਾਰ ਦਿੱਤੀਆਂ, 2 ਦੀ ਮੌਤ ਹੋ ਗਈ, 1 ਫੱਟੜ।
ਦੇਖੋ ਇਹ ਜਿਹੜੀ ਘਟਨਾ ਘਟੀ ਆ, ਇਹ ਇੱਥੋਂ ਬਠਿੰਡੇ ਦੇ ਮੁੰਡੇ ਸੀਗੇ, ਕੋਈ ਦਿੱਲੀ ਗਏ ਸਨ ਤੇ ਦਿੱਲੀੋਂ ਦੱਸਦੇ ਆ ਕੋਈ ਨਸ਼ਾ ਪੱਤਾ ਲੈ ਕੇ ਆਏ ਜਾਂ ਨਸ਼ਾ ਪੱਤਾ ਕਰਕੇ ਆਏ ਆ। ਇਹਦੇ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ ਪਈ, ਪਰ ਦੱਸਦੇ ਆ ਕਿ ਮੁੰਡੇ ਕੁਛ ਨਾ ਕੁਛ ਖਾ ਕੇ ਆਏ ਸੀਗੇ ਜੀ। ਇਹ ਹੁਣ 3 ਜਣੇ ਸੀ, 3 ਚੋਂ ਛਾਲ ਮਾਰਨ ਵਾਲੇ 2 ਤੇ ਮਰ ਗਏ, 1 ਬਚਿਆ। ਇੱਕ ਨੇ ਜੋ ਹਾਲਾਤ ਦੱਸੇ ਆ ਉਹ ਇਹ ਦੱਸੇ ਆ, ਕਹਿੰਦਾ ਕਿ ਪੁਲਿਸ ਵਾਲੇ ਮੇਰੇ ਮਗਰ ਲੱਗੇ ਸਨ। ਉਹ ਜਿਉਂਦਾ ਜਿਹੜਾ ਦੱਸਦਾ, ਕਹਿੰਦਾ ਕਿ ਪੁਲਿਸ ਵਾਲੇ ਸਾਡੇ ਮਗਰ ਲੱਗ ਗਏ ਸਨ ਗੱਡੀ ਦੇ ਵਿੱਚ, ਉਹ ਬਿਨਾਂ ਵਰਦੀ ਤੋਂ ਸੀ ਤੇ ਸਾਡੀ ਤਲਾਸ਼ੀ ਵੀ ਲਈ ਉਹਨਾਂ ਨੇ, ਕਹਿੰਦੇ ਤੁਹਾਡੇ ਕੋਲ ਨਸ਼ਾ ਸੀ, ਇੱਕ ਤਲਾਸ਼ੀ ਲੈ ਲਓ। ਉਹ ਸਾਡੀ ਤਲਾਸ਼ੀ ਲੈਣ ਤੋਂ ਬਾਅਦ ਵੀ ਨਹੀਂ ਹਟੇ, ਆਂਦੇ ਜੋ ਕੁਛ ਹੈਗਾ ਕੱਢ ਦਿਓ। ਤੇ ਅਸੀਂ ਡਰਦੇ ਮਾਰਿਆਂ ਨੇ ਫਿਰ ਗੱਡੀਆਂ ਚ ਛਾਲਾਂ ਮਾਰ ਦਿੱਤੀਆਂ ਗੱਡੀ ਦੇ ਡੱਬੇ ਚੋਂ। ਉਹਦੇ ਚ 2 ਮੁੰਡੇ ਆ ਜਿਹੜੇ, ਇੱਕ ਤੇ ਹੈਗਾ ਕੋਈ ਬਾਗੀ ਸਿੰਘ 22 ਵਰਿਆਂ ਦਾ ਸੀ, ਬੀੜ ਪਿੰਡ ਆ ਬਠਿੰਡੇ ਦੇ ਬਿਲਕੁਲ ਨਾਲ ਹੀ ਜੀ, ਉਹ ਮਰ ਗਿਆ। ਇੱਕ ਦੀਪੂ ਘੁੱਦਾ ਪਿੰਡ ਆ, ਜਦੋਂ ਬਠਿੰਡੇ ਤੋਂ ਬਾਦਲ ਨੂੰ ਆਈਏ ਇਹ ਸੜਕ ਤੇ ਆ, ਉਸ ਮੁੰਡੇ ਦੀ ਉਮਰ 23 ਵਰਿਆਂ ਦੀ ਸੀ, ਇੱਕ ਉਹ ਮਰ ਗਿਆ। ਤੀਸਰਾ ਜਿਹੜਾ ਉਹ ਜ਼ਖਮੀ ਆ, ਜਿਹੜੇ ਇਲਾਜ ਆ। ਹੁਣ ਜਿਹੜੇ ਪੁਲਿਸ ਵਾਲੇ ਆ ਉਹ ਇਹ ਗੱਲ ਕਹਿੰਦੇ ਆ ਕਿ ਇਹ 3 ਮੁੰਡੇ ਸੀਗੇ ਜਿਹੜੇ ਇਹ ਨਸ਼ੇ ਦੀ ਹਾਲਤ ਦੇ ਵਿੱਚ ਸੀਗੇ, ਤੇ ਅਗਲੀ ਜਿੱਥੇ ਗੱਡੀ ਦੀ ਠਾਹਰ ਆਉਣੀ ਸੀ, ਜਾਨੀ ਅਗਲਾ ਸਟੇਸ਼ਨ ਜਿੱਥੇ ਆਉਣਾ ਸੀ, ਉੱਥੋਂ ਚੈਕਿੰਗ ਤੋਂ ਡਰਦਿਆਂ ਨੇ ਇਹਨਾਂ ਨੇ ਪਿਛਲੇ ਥਾਂ ਤੋਂ ਗੱਡੀ ਦੇ ਵਿੱਚ ਛਾਲਾਂ ਮਾਰ ਦਿੱਤੀਆਂ। ਇਹ ਹੁਣ ਪੁਲਿਸ ਆਪਣੇ ਪੱਧਰ ਤੇ ਸਫਾਈ ਦਿੰਦੀ ਪਈ ਹੈ ਕਿ ਇਹਨਾਂ ਨੇ ਗੱਡੀ ਦੀ ਅਗਲੀ ਠਾਹਰ ਤੋਂ ਪਹਿਲਾਂ ਹੀ ਗੱਡੀ ਚੋਂ ਛਾਲਾਂ ਮਾਰ ਦਿੱਤੀਆਂ। ਗੱਡੀ ਬਹੁਤ ਸਪੀਡ ਤੇ ਸੀ, ਇਸ ਕਰਕੇ 3 ਜ਼ਖਮੀ ਹੋ ਗਏ। ਲਾਗੇ ਪਾਸੇ ਦੇ ਲੋਕਾਂ ਨੇ ਇਹਨਾਂ ਨੂੰ ਹਸਪਤਾਲ ਚ ਲਿਆਂਦਾ, ਜਿਹਦੇ ਚ 2 ਮਰ ਗਏ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ, ਦੇਖੋ ਜਿਹੜੀ ਪੁਲਿਸ ਸਫਾਈ ਦਿੰਦੀ ਆ, ਅਸੀਂ ਜੇ ਉਹਨੂੰ ਆਧਾਰ ਬਣਾ ਕੇ ਗੱਲ ਕਰਨੀ ਹੋਵੇ ਤੇ ਜਿਹੜੇ ਬੰਦੇ ਦਿੱਲੀ ਤੋਂ ਆ ਰਹੇ ਸਨ, ਜੇ ਉਹ ਦਿੱਲੀ ਤੋਂ ਬਿਲਕੁਲ ਬਠਿੰਡੇ ਦੇ ਲਾਗੇ ਪਹੁੰਚ ਕੇ, ਕਿਉਂਕਿ ਇਹ ਘਟਨਾ ਵਾਪਰੀ ਆ ਬਲਾਡੇ ਦੇ ਆਸ-ਪਾਸ, ਜਿਹੜੇ ਲੋਕ ਦਿੱਲੀ ਤੋਂ ਆ ਗਏ ਉਹ ਆਪਣੇ ਘਰ ਦੇ ਵਿੱਚ ਆ ਕੇ ਚੈਕਿੰਗ ਤੋਂ ਕਿੱਦਾਂ ਡਰਨਗੇ? ਜੇ ਉਹ ਬਿਨਾਂ ਟਿਕਟ ਤੋਂ ਸੀ ਤੇ ਪਿੱਛੋਂ ਉਹਨਾਂ ਨੂੰ ਕਿਸੇ ਨੇ ਰੋਕਿਆ ਹੀ ਨਹੀਂ। ਜੇ ਉਹਨਾਂ ਦੇ ਕੋਲ ਨਸ਼ਾ ਸੀ ਤੇ ਦਿੱਲੀ ਤੋਂ ਲੈ ਕੇ ਤੋੜ ਜਦੋਂ ਆਪਣੇ ਘਰ ਤੱਕ ਆ ਗਏ, ਉਹ ਫਿਰ ਉਹਨਾਂ ਨੂੰ ਕੀ ਡਰ ਸੀ? ਕਾਹਤੋਂ ਛਾਲਾਂ ਮਾਰੀਆਂ? ਲੱਗਦਾ ਇਹੋ ਆ ਕਿ ਕੁਛ ਨਾ ਕੁਛ ਉੱਥੇ ਗੜਬੜ ਜ਼ਰੂਰ ਹੋਈ ਆ। ਮੁੰਡੇ ਠੀਕ ਆ, ਨਸ਼ੇੜੀ ਹੋ ਸਕਦੇ ਆ, ਨਸ਼ਾ ਲਿਆਏ ਵੀ ਹੋ ਸਕਦੇ ਆ, ਪਰ ਜਿਹੜੀ ਗੱਲ ਪੁਲਿਸ ਵਾਲੇ ਕਹਿੰਦੇ ਆ ਕਿ ਚੈਕਿੰਗ ਦੇ ਡਰੋਂ ਛਾਲਾਂ ਮਾਰ ਗਏ ਆ, ਮੈਨੂੰ ਨਹੀਂ ਲੱਗਦਾ। ਕਿਉਂਕਿ 1 ਮਾਰ ਜਾਵੇ, 2 ਮਾਰ ਜਾਵੇ, 3 ਬੰਦੇ ਇੱਕੋ ਰਾਏ ਬਣਾ ਕੇ ਛਾਲਾਂ ਮਾਰ ਜਾਣ, ਮੌਤ ਤੇ ਡਰ ਲੱਗਦਾ ਹੀ ਆ। ਕੁਛ ਨਾ ਕੁਛ ਉੱਥੇ ਗਲਤ ਵਾਪਰਿਆ, ਜਾਂਚ ਪੜਤਾਲ ਹੋਣੀ ਚਾਹੀਦੀ ਆ, ਪਤਾ ਲੱਗਣਾ ਚਾਹੀਦਾ। ਜੇ ਮੁੰਡੇ ਇਹ ਨਸ਼ਾ ਕਰਕੇ ਚੜੇ ਸਨ ਗੱਡੀ ਦੇ ਵਿੱਚ ਤੇ GRP ਵਾਲਿਆਂ ਨੂੰ ਫੜ ਲੈਣਾ ਚਾਹੀਦਾ ਸੀ। ਥਾਂ ਤੇ ਚੌਂਕੀਆਂ, ਹਰੇਕ ਰੇਲਵੇ ਸਟੇਸ਼ਨ ਤੇ ਚੌਂਕੀ, ਕਿਸੇ ਚੌਂਕੀ ਚ ਬਿਠਾ ਕੇ ਉੱਥੇ 4 ਘੰਟੇ ਬੰਨ੍ਹਦੇ, ਹੋਰ ਨਹੀਂ ਤੇ 4 ਡੱਬੇ ਠੰਡੇ ਪਾਣੀ ਦੇ ਮੂੰਹ ਤੇ ਮਾਰਦੇ, 3 ਘੰਟਿਆਂ ਨੂੰ ਸੁਰਤ ਆ ਜਾਣੀ ਸੀ। ਇਹ ਕਿਹੜੀ ਗੱਲ ਆ? ਨਸ਼ੇੜੀ ਨੂੰ ਤਾਂ ਕੁਛ ਵੀ ਨਾ ਕਰੇ ਬੰਦਾ, ਉਹਦਾ 2 ਲੀਟਰ ਪਾਣੀ ਠੰਡਾ ਪਿਆ ਦੇ ਤੇ ਤਾਂ ਨਸ਼ਾ ਲੈ ਜਾਂਦਾ ਉਹਦਾ। ਸੋ ਇਹ ਇੱਕ ਬਹਾਨਾ ਹੀ ਆ ਕਿ ਉਹਨਾਂ ਨੇ ਨਸ਼ਾ ਕੀਤਾ ਸੀਗਾ, ਚੈਕਿੰਗ ਤੇ ਜਦੋਂ ਉਹ ਛਾਲ ਮਾਰ ਗਏ। ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ। ਜੇ ਉਹਨਾਂ ਦੇ ਕੋਲ ਨਸ਼ਾ ਵੀ ਸੀਗਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਜੋ ਮਰਜ਼ੀ ਸੀ, ਜੇ ਬਿਨਾਂ ਟਿਕਟ ਤੋਂ ਸੀ ਉਹਨਾਂ ਨੂੰ ਫੜ ਲਿਆ ਜਾਂਦਾ। ਪਰ ਜੋ ਇਹ ਘਟਨਾ ਵਾਪਰੀ ਆ ਇਹਦੀ ਪੜਤਾਲ ਹੋਣੀ ਲਾਜ਼ਮੀ ਆ। ਬਿਲਕੁਲ ਬਿਲਕੁਲ ਜੀ। ਅਗਲੀ ਗੱਲ ਕਰਦੇ ਆਪਾਂ ਵੀ ਅਕਾਲੀ ਵਿਧਾਇਕ ਦੀ ਮਾਂ ਦੇ ਨਾਲ ਲੁੱਟ ਖੋਹ ਦੀ ਖਬਰ ਆ ਰਹੀ ਹੈ। ਦੇਖੋ ਲੋਕੀ ਤਾਂ ਇਹ ਸੋਚਣ ਡਏ ਆ ਕਿ ਕਿਤੇ ਸੁਖਬੀਰ ਸਿੰਘ ਬਾਦਲ ਕਰਕੇ ਬਿਆਨ ਨਾ ਦੇ ਦੇਵੇ ਕਿ ਇਹਦੇ ਪਿੱਛੇ ਵੀ ISI ਵਾਲਿਆਂ ਦਾ ਹੱਥ ਆ ਜਾਂ ਵਿਦੇਸ਼ੀ ਤਾਕਤਾਂ ਕਿਤੇ ਨਾ ਕਿਤੇ ਕੰਮ ਕਰਵਾ ਸਕਦੀਆਂ, ਕਿਉਂਕਿ ਇਹਨਾਂ ਦਾ ਹਰੇਕ ਵਾਰੀ ਆਪਣੀ ਸਰਕਾਰ ਦੇ ਵਿੱਚ ਵੀ ਇਹੀਓ ਬਹਾਨਾ ਹੁੰਦਾ ਸੀਗਾ। ਹੁਣ ਵੀ ਅੱਜ ਕੱਲ੍ਹ ਗਾਏ ਬਗਾਏ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਜਾਂਦੇ ਆ। ਪਰ ਇਹ ਜਿਹੜੀ ਘਟਨਾ ਵਾਪਰੀ ਆ, ਇਹ ਵਾਪਰੀ ਹੈ ਜਲੰਧਰ ਦੇ ਵਿੱਚ, ਜਿੱਥੇ ਆਦਮਪੁਰ ਤੋਂ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂ ਜੀ ਦੀ ਮਾਤਾ ਜੀ ਰਕਸ਼ੇ ਤੇ ਜਾਂਦੀ ਪਈ ਸੀ। ਸਨੈਚਰ ਪਿੱਛੋਂ ਆਏ ਆ, ਉਹਨਾਂ ਨੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਮਾਤਾ ਜੀ ਨੇ ਪਰਸ ਨਹੀਂ ਛੱਡਿਆ, ਉਹਨਾਂ ਨੇ ਜ਼ੋਰਦਾਰ ਝਟਕਾ ਮਾਰਿਆ। ਬਿਰਧ ਮਾਤਾ ਸੀਗੀ, ਰਕਸ਼ੇ ਤੋਂ ਡਿੱਗ ਪਈ। ਰਕਸ਼ੇ ਤੇ ਜਦੋਂ ਡਿੱਗ ਪਈ ਤੇ ਫਿਰ ਉਹ ਆਸਾਨੀ ਦੇ ਨਾਲ ਆਪਣਾ ਕੰਮ ਕਰਕੇ ਚਲੇ ਗਏ। ਪਰ ਡਿੱਗਣ ਦੇ ਦੌਰਾਨ ਮਾਤਾ ਦੀ ਬਾਂਹ ਤੇ ਲੱਤ ਤੇ ਜ਼ਬਰਦਸਤ ਸੱਟ ਲੱਗੀ ਆ। ਹੁਣ ਮਾਤਾ ਕਿਉਂਕਿ ਬਿਰਧ ਅਵਸਥਾ ਦੇ ਵਿੱਚ ਬਹੁਤ ਬੁਰੀ ਹਾਲਤ ਹੀ ਹੈ, ਇੱਕ ਤਰ੍ਹਾਂ ਨਾਲ ਸੱਟ ਕਾਫੀ ਲੱਗੀ ਆ, ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ। ਪਰ ਇੱਥੋਂ
ਅਮਨ ਕਾਨੂੰਨ ਦੀ ਵਿਵਸਥਾ ਦਾ ਇਹਨਾਂ ਨੂੰ ਵੀ ਅੰਦਾਜ਼ਾ ਹੋ ਗਿਆ ਹੋਊਗਾ, ਜਿਹੜੇ ਕਹਿੰਦੇ ਸੀਗੇ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣਾ, ਔਰ ਉਹਨਾਂ ਨੂੰ ਵੀ ਅਮਨ ਕਾਨੂੰਨ ਦੀ ਵਿਵਸਥਾ ਦਾ ਅੰਦਾਜ਼ਾ ਹੋ ਗਿਆ ਹੋਊਗਾ, ਜਿਹੜੇ ਕਹਿੰਦੇ ਆ ਕਿ ਜੀ ਅਸੀਂ ਸਾਰੇ ਪ੍ਰਬੰਧ ਪੁਖਤਾ ਕਰ ਲਏ ਆ। ਇਹਨਾਂ ਨੂੰ ਪਤਾ ਲੱਗਿਆ ਹੋਊਗਾ ਕਿ ਕਿੰਨੀ ਕੁ ਸੁਰੱਖਿਆ ਇੱਥੇ ਹੈ। ਜੀ ਜੀ ਤੇ ਮਿੰਟੂ ਜੀ, ਆਪਾਂ ਅਗਲੀ ਜਿਹੜੀ ਖਬਰ ਉਸ ਦੇ ਵੱਲ ਵੱਧਦੇ ਹਾਂ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਕੁਛ ਕੁ ਜਿਹੜੀਆਂ ਕਾਲਸ ਲਵਾਂਗੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਹ ਆਪਾਂ ਥੋੜ੍ਹਾ ਜਿਹਾ 10-15 ਮਿੰਟ ਦਾ ਅਸੀਂ ਅਖੀਰ ਦੇ ਵਿੱਚ ਆਪਣੇ ਸਰੋਤਿਆਂ ਦੇ ਲਈ ਲੈ ਕੇ ਹਾਜ਼ਰ ਹੋਵਾਂਗੇ ਅਮਰੀਕਾ ਦੀਆਂ ਖਬਰਾਂ ਦੇ ਨਾਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਕੈਪਟਨ ਅਮਰਿੰਦਰ ਹੁਣਾਂ ਨੇ ਆਖਿਆ ਵੀ ਪੰਜਾਬ ਦੇ ਭਲੇ ਲਈ ਲੰਬੀ ਪਾਰੀ ਖੇਡਣ ਲਈ ਉਹ ਤਿਆਰ ਨੇ। ਦੇਖੋ, ਜਿੰਨੀ ਮਰਜ਼ੀ ਲੰਬੀ ਪਾਰੀ ਖੇਡ ਲੈਣ, ਕਿਉਂਕਿ ਇੱਥੇ ਅੰਪਾਇਰ ਨੇ ਨਾ ਆਊਟ ਹੀ ਨਹੀਂ ਦੇਣਾ ਕਿਸੇ ਨੂੰ ਸਿਆਸਤ ਦੇ ਵਿੱਚ। ਜੀ, ਜਿਹੜੇ ਫੀਲਡਰ ਇਹਨਾਂ ਦੇ ਨਾਲ ਰਲੇ ਹੋਏ ਆ, ਜਦੋਂ ਵੀ ਕੈਚ ਚੜਦਾ ਉਹ ਕੈਚ ਕਰਦੇ ਹੀ ਨਹੀਂ, ਕੈਚ ਛੱਡ ਦਿੰਦੇ ਆ, ਜਿੰਨੀ ਮਰਜ਼ੀ ਲੰਬੀ ਪਾਰੀ ਖੇਡ ਲੈਣ। ਤੇ ਜਿਹੜੇ ਬੌਲਰ ਆ, ਬੌਲਰਾਂ ਦੀ ਅੱਖਾਂ ਤੇ ਪੱਟੀ ਵੱਜੀ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੈਟ ਤੇ ਥੱਲਾ ਕਰਨ ਜੋਗਾ ਹੈ ਨਹੀਂ, ਯਾਰਕਰ ਮਾਰਿਆ ਜਾਵੇ ਇਹਨਾਂ ਨੂੰ ਕਲੀਨ ਬੋਲਡ ਹੋ ਸਕਦੇ ਆ, ਉਹਨਾਂ ਨੂੰ ਸੁਰ ਹੀ ਨਹੀਂ ਲੱਗਦਾ। ਸੋ ਜਦੋਂ ਸਾਰਾ ਕੁਛ ਏਦਾਂ ਦਾ ਬਣਿਆ ਪਿਆ ਕਿ ਜਿੰਨੀਆਂ ਮਰਜ਼ੀ ਲੰਬੀਆਂ ਪਾਰੀਆਂ ਖੇਡ ਲੈਣ, ਉਹਦਾ ਕੈਪਟਨ ਅਮਰਿੰਦਰ ਸਿੰਘ ਹਰੇਕ ਮਾਮਲੇ 'ਚ ਹੀ ਟਰਨ ਮਾਰ ਜਾਂਦਾ। ਇਹਨੇ ਇਲੈਕਸ਼ਨ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਮੈਂ ਆਪ ਚੋਣ ਨਹੀਂ ਲੜਨੀ। ਚਲੋ ਘਰੇ ਗਿਆ, ਪਤਾ ਨਹੀਂ ਉੱਥੋਂ ਕਿਸੇ ਨੇ ਘੂਰਿਆ ਜਾਂ ਆਪ ਹੀ ਚੇਤਾ ਆ ਗਿਆ। 3 ਦਿਨਾਂ ਬਾਅਦ ਕਹਿੰਦਾ ਨਹੀਂ ਜੀ, ਚੋਣ ਤੇ ਲੜਨੀ ਪੈਣੀ ਆ, ਚੋਣ ਤੇ ਲੜੂੰਗਾ। ਚੋਣ ਲੜੀ, ਚਲੋ ਜੀ, ਸਭ ਕੁਛ ਹੋ ਗਿਆ। ਚੋਣ ਇੱਕ ਥਾਂ ਤੋਂ ਨਹੀਂ ਲੜੀ, 2 ਥਾਂ ਤੋਂ ਲੜੀ। ਚੋਣ ਜਿਹੜੀ ਥਾਂ ਤੋਂ ਲੜੀ ਆ ਕਿ ਲੰਬੀ ਤੋਂ, ਕਿਉਂਕਿ ਉੱਥੇ ਤੇ ਘਰ ਦੀ ਗੱਲ ਸੀਗੀ। ਅੱਜ ਤੱਕ ਲੰਬੀ ਵਾਲਿਆਂ ਨੂੰ ਪੁੱਛਿਆ ਸੀਗਾ ਕਿ ਭਾਈ ਸੁਣਾਓ ਕਿਹੜੇ ਹਾਲ 'ਚ ਜੇ। ਉਦੋਂ ਤੇ ਚੰਗੀਆਂ ਮੌਜਾਂ ਕਰਦੇ ਸੀਗੇ। ਆ ਜਿਹੜੀ ਮੈਨੂੰ ਤੁਸੀਂ 40-45 ਹਜ਼ਾਰ ਵੋਟ ਪਾਈ ਆ, ਚਲੋ ਦੂਜਿਆਂ ਦਾ ਤੇ ਮੈਨੂੰ ਪਤਾ ਨਹੀਂ, ਜਿਹੜੇ 40-45 ਹਜ਼ਾਰ ਵੋਟ ਪਾਉਣ ਵਾਲੇ ਆ ਉਹਨਾਂ ਦੀ ਕੋਈ ਦੁੱਖ ਤਕਲੀਫ ਮੈਨੂੰ ਦੱਸੋ। ਅੱਜ ਤੱਕ ਉੱਥੇ ਨਹੀਂ ਆਇਆ। ਉੱਥੇ ਕੀ ਆਇਆ, ਆਪਣੀ ਆਪ ਦੀ ਮੀਟਿੰਗ ਸੱਦੀ ਕਿ ਆਓ ਜੀ ਆਪਾਂ ਜਿੰਨੇ ਵੀ ਸਾਰੇ ਸੰਸਦ ਮੈਂਬਰ ਹਨ, ਆਓ ਨੁਕਤੇ ਵਿਚਾਰੀਏ ਜਿਹੜੇ ਕਿ ਉੱਥੇ ਕੌਮੀ ਪੋਲਿਟਿਕਸ ਦੇ ਵਿੱਚ ਜਾ ਕੇ ਉਭਾਰਨੇ ਪੰਜਾਬ ਬਾਰੇ। ਆਪ ਸੱਦੀ ਮੀਟਿੰਗ ਨੂੰ ਇੱਕ ਵਾਰੀ ਪੋਸਟਪੋਨ ਕਰ ਦਿੱਤਾ, ਫਿਰ ਦੂਜੀ ਵਾਰ ਹੋਏ, ਤੀਜੀ ਵਾਰ ਜਦੋਂ ਮੀਟਿੰਗ ਹੋਣੀ ਸੀ ਆਪ ਆਇਆ ਹੀ ਨਹੀਂ, ਆਪਣੇ ਮੰਤਰੀ ਦੀ ਡਿਊਟੀ ਲਾ ਦਿੱਤੀ ਕਿ ਭਾਈ ਤੂੰ ਲੈ ਲਈ ਮੀਟਿੰਗ। ਸਾਰੇ ਆਏ ਨਹੀਂ ਉੱਥੇ, 3-4 ਜਣੇ ਸਨ, ਡਾਕਟਰ ਧਰਮਵੀਰ ਗਾਂਧੀ, ਸੁਨੀਲ ਜਾਖੜ, ਸਾਰੇ ਆਏ ਸੀਗੇ। ਇਹ ਕੋਈ ਜ਼ਿੰਮੇਵਾਰੀ ਹੈ? ਜੇ ਇਸ ਤਰ੍ਹਾਂ ਦੀਆਂ ਪਾਰੀਆਂ ਖੇਡੀਆਂ ਜਾਣ ਤੇ ਜਿੰਨੀਆਂ ਮਰਜ਼ੀ ਖੇਡ ਸਕਦੇ ਆ, ਕਿਹੜਾ ਫਰਕ ਪੈਂਦਾ ਕੋਈ। ਦੂਜੀ ਚੀਜ਼, ਅੱਜ ਇਹਨਾਂ ਦੀ ਵਾਈਫ ਨੂੰ ਪੁੱਛਿਆ ਗਿਆ, ਪਰਨੀਤ ਕੌਰ ਨੂੰ, ਤੇ ਰਾਜਾ ਸਾਹਿਬ ਤੇ ਹੁਣ ਪਾਰੀ ਨੂੰ ਅੱਗੇ ਵਧਾਉਣ ਜਾ ਰਹੇ ਆ, ਜਦ ਕਿ ਪਹਿਲਾਂ ਕਹਿੰਦੇ ਸੀਗੇ ਕਿ ਇਹ ਉਹਨਾਂ ਦੀ ਆਖਰੀ ਚੋਣ ਆ ਜੀ। ਤੇ ਉਹ ਕਹਿੰਦੀ ਜੀ ਉਦੋਂ ਉਹਨਾਂ ਨੂੰ ਸੋਚ ਕੇ ਕਹਿਣਾ ਚਾਹੀਦਾ ਸੀ, ਮੂੰਹ ਚੋਂ ਗੱਲ ਸੱਚੀ ਨਿਕਲ ਗਈ। ਤੇ ਨਾਲ ਬੈਠਾ ਸੀਗਾ ਜਾਖੜ, ਉਹ ਕਹਿੰਦਾ ਨਹੀਂ ਜੀ ਲੋਕਾਂ ਦੇ ਕਹਿਣ ਤੇ ਫੈਸਲਾ ਲਿਆ। ਤੇ ਫਿਰ ਨਾਲ ਦੀ ਨਾਲ ਬੀਬੀ ਵੀ ਬਦਲ ਗਈ, ਹਾਂਜੀ ਉੱਥੇ ਲੋਕਾਂ ਦੇ ਕਹਿਣ ਤੇ ਫੈਸਲਾ ਲਿਆ। ਮਤਲਬ ਕਿ ਹੁਣ ਕੈਪਟਨ ਜਿਹੜੀ ਆਪਣੀ ਪਾਰੀ ਨੂੰ ਲੰਬਿਆਂ ਕਰਦਾ ਪਿਆ, ਇਹ ਲੋਕਾਂ ਦੇ ਕਹਿਣ ਤੇ ਕਰਦਾ ਪਿਆ। ਸੋ ਲੋਕਾਂ ਦੇ ਕੋਈ ਕਹਿਣ ਤੇ ਨਹੀਂ ਕਰਦਾ ਪਿਆ। ਇੱਥੇ ਇੱਕ ਚੈਨਲ ਨੇ ਅੱਜ ਸਰਵੇ ਕਰਾ ਲਿਆ ਜੀ, ਉਹ ਕਹਿੰਦੇ ਆ ਕਿ ਕਿੰਨੇ % ਬੰਦੇ ਦੱਸਣਗੇ ਜੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਹ ਫੈਸਲਾ ਠੀਕ ਆ, ਕਿੰਨੇ % ਦੱਸਣਗੇ ਜੀ ਕਿ ਇਹ ਫੈਸਲਾ ਗਲਤ ਹੈ। ਤੇ 78% ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗਲਤ ਕਰ ਰਿਹਾ। ਕੈਪਟਨ ਅਮਰਿੰਦਰ ਸਿੰਘ ਇਹ ਗਲਤ ਕਰ ਰਿਹਾ। ਪਰ ਵੈਸੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਤੇ ਇਹੋ ਕੀਤਾ ਸੀਗਾ ਨਾ, 2012 ਦੇ ਵਿੱਚ ਸਾਡੇ ਲੰਬੀ 'ਚ ਘਰ 'ਚ ਜਾ ਕੇ ਆਖਿਆ ਸੀਗਾ ਕਿ ਇਹ ਮੇਰੀ ਆਖਰੀ ਚੋਣ ਆ, ਪਿੱਠ ਨਾ ਲੱਗਣ ਦਿਓ ਜੇ। ਤੇ ਲੋਕਾਂ ਨੇ ਦੁੱਗਣੇ ਉਤਸ਼ਾਹ ਨਾਲ ਵੋਟ ਪਾਈ ਸੀ। ਤੇ 2017 ਦੇ ਵਿੱਚ ਫੇਰ ਆ ਗਏ ਪ੍ਰਕਾਸ਼ ਸਿੰਘ ਬਾਦਲ। ਉਹ ਕਹਿੰਦੇ ਜੀ ਕਿ ਐਤਕੀ ਵੀ ਬੱਲਿਆ ਆਪਣੀ ਚੋਣ ਆ, ਤੇ ਐਤਕੀ ਆਖਰੀ ਨਹੀਂ ਕਹੀ, ਉਹਦਾ ਕਹਿਤਾ ਕਿ ਦੇਖੋ ਫਿਰ ਤੁਹਾਡੇ ਸਿਰ ਤੇ ਆ ਬੱਲੇ, ਤੁਸੀਂ ਜਿਤਾਉਣਾ, ਤੁਹਾਡੇ ਹੱਥ ਦੀ ਇੱਜ਼ਤ ਆ। ਸੋ ਇਹ ਇੱਕ ਵਾਰੀ ਕਹਿ ਦਿੰਦੇ ਆ ਕਿ ਆਖਰੀ ਆ, ਤੇ ਦੂਜੀ ਵਾਰ ਫੇਰ ਆ ਕੇ ਵੀ ਨਹੀਂ ਕਹਿੰਦੇ ਕਿ ਇਹ ਆਖਰੀ ਆ, ਫਿਰ ਕਹਿੰਦੇ ਕਿ ਨਹੀਂ ਹਾਲੇ ਇਹ ਸੈਕਿੰਡ ਲਾਸਟ ਆ। ਇੱਥੇ ਪਾਰੀਆਂ ਇਹੋ ਜਿਹੀਆਂ ਖੇਡੀਆਂ ਜਾਂਦੀਆਂ ਕਿ ਵੀਲ ਚੇਅਰ ਤੇ ਬੈਠੇ ਵੀ ਸਿਆਸਤਦਾਨ ਬੈਟਿੰਗ ਕਰੀ ਜਾਂਦੇ। ਕਰੁਣਾਨਿਧੀ ਵੀਲ ਚੇਅਰ ਤੇ ਬੈਠੇ ਸਿਆਸਤ ਕਰੀ ਗਿਆ ਕਈ ਸਾਲ। ਕੈਪਟਨ ਅਮਰਿੰਦਰ ਸਿੰਘ ਦਾ ਇਹ ਆਪਣਾ ਫੈਸਲਾ, ਜਿੰਨੀਆਂ ਮਰਜ਼ੀ ਪਾਰੀਆਂ ਖੇਡਣ, ਪਰ ਇਹਨਾਂ ਪਾਰੀਆਂ ਦੇ ਵਿੱਚ ਉਹ ਕੁਛ ਕਰਕੇ ਦਿਖਾਉਣ।
ਇਕੱਲੇ ਉੱਥੇ ਹਵਾ ਦੇ ਵਿੱਚ ਬੈਠ ਹੀ ਘੁਮਾਉਣੇ ਆ। ਇਹ ਗੱਤਕੇਬਾਜ਼ੀ ਜੇ ਕਰਨੀ ਹੈ ਤੇ ਉਹ ਕੋਈ ਵੀ ਕਰ ਸਕਦਾ। ਇਸ ਤਰ੍ਹਾਂ ਦੀਆਂ ਪਾਰੀਆਂ ਦੀ ਜ਼ਰੂਰਤ ਨਹੀਂ। ਪੰਜਾਬ ਨੂੰ ਬਚਾਉਣ ਲਈ ਇਕੱਲੀ ਇਸ ਤਰ੍ਹਾਂ ਦੀ ਤਲਵਾਰਬਾਜ਼ੀ ਨਹੀਂ ਚਾਹੀਦੀ ਜਿਹੜੀ ਹਵਾ 'ਚ ਹੀ ਕੀਤੀ ਜਾਵੇ। ਪੰਜਾਬ ਨੂੰ ਜੇ ਬਚਾਉਣਾ ਹੈ ਤਾਂ ਜ਼ਮੀਨੀ ਪੱਧਰ ਤੇ ਇੱਕ ਲੜਾਈ ਲੜਨ ਦੀ ਜ਼ਰੂਰਤ ਹੈ। ਔਰ ਲੜਾਈ ਮਹਿਲਾਂ 'ਚ ਬਹਿ ਕੇ ਨਹੀਂ ਲੜੀ ਜਾਂਦੀ, ਲੜਾਈ ਮਿੱਟੀ ਨਾਲ ਮਿੱਟੀ ਹੋ ਕੇ ਲੜੀ ਜਾਂਦੀ ਹੈ। ਕੈਪਟਨ ਸਾਹਿਬ ਨੂੰ ਮੈਦਾਨ 'ਚ ਉਤਰਨਾ ਪਏਗਾ। ਪਾਰੀਆਂ ਜਿੰਨੀਆਂ ਮਰਜ਼ੀ ਖੇਡੀ ਜਾਣ, ਕੋਈ ਪ੍ਰੋਬਲਮ ਨਹੀਂ ਹੈ। ਜੀ ਜੀ, ਚਲੋ ਇਹਨਾਂ ਦਾ ਤਾਂ ਸ਼ੁਰੂ ਤੋਂ ਹੀ ਆ, ਕਹਿਣਾ ਕੁਛ ਤੇ ਕਰਨਾ ਕੁਛ ਹੁੰਦਾ ਹੀ ਹੈ ਸਾਰਿਆਂ ਦਾ ਹੀ। ਇਹ ਸਿਆਸਤਦਾਨ ਸਾਰੇ ਇੱਕੋ ਜਿਹੇ ਲੱਗਦੇ ਨੇ। ਤੇ ਆਪਾਂ ਕੁਛ ਕੁ ਮਿੰਟੂ ਜੀ ਕਾਲਰ ਲਵਾਂਗੇ ਤੇ ਫਿਰ ਆਪਾਂ ਜਿਹੜੀਆਂ ਸਾਡੀਆਂ ਇੱਥੇ ਪ੍ਰੋਗਰਾਮ ਅਪਡੇਟ ਅਮਰੀਕਾ ਉਸ ਦੇ ਵੱਲ ਨੂੰ ਅਸੀਂ ਵਧਾਂਗੇ। ਤੇ ਸਰੋਤਿਓ ਜੇ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ। ਮੇਰਾ ਵੀ ਕੰਮ ਖਰਾਬ ਹੀ ਹੈ ਤੁਹਾਨੂੰ। ਹਾਂਜੀ, ਮੈਨੂੰ ਪਤਾ, ਸਿਹਤ ਵੀ ਤੁਹਾਡੀ ਜਿਹੜੀ ਥੋੜੀ ਨਾਸਾਜ਼ ਆ ਤੇ ਆਪਾਂ ਥੋੜਾ ਗਲੇ ਨੂੰ ਵੀ ਆਰਾਮ ਜਿਹੜਾ ਉਸ ਦੇ ਨਾਲ ਮਿਲ ਜਾਊਗਾ ਜੀ। ਤੇ ਕਾਲ ਕਰ ਸਕਦੇ ਹੋ ਸਰੋਤਿਓ 408 272 5200 ਦੇ ਉੱਤੇ, 4082 272 5200 ਦੇ ਉੱਤੇ। ਪ੍ਰਿਤਪਾਲ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਅੱਜ ਨਿਊਜ਼ ਸੁਣਿਆ ਸੀ ਤੇ ਨਾਥੂਰਾਮ ਗੋਡਸੇ ਦਾ ਨਾਂ ਆਇਆ ਤੇ ਇਸ ਕਰਕੇ ਅੱਜ ਮੈਂ ਗੱਲ ਸ਼ੇਅਰ ਕਰਨ ਲੱਗਾ ਕਿ ਮੈਂ ਨਾ ਥੋੜੇ ਦਿਨਾਂ ਤੋਂ ਇੱਕ 2000 ਦਾ ਜਿਹੜਾ ਨੋਟ ਚੱਲਿਆ ਸੀ ਇੰਡੀਆ 'ਚ, ਨੋਟ ਬਦਲੀ ਦੇ ਕਰਕੇ ਜੀ ਉਹ ਮੈਂ ਫੋਲਡ ਕਰਕੇ ਤੇ ਰੱਖਿਆ ਹੈ ਆਪਣੇ ਪਰਸ ਵਿੱਚ। ਤੇ ਮੈਂ ਟਰੱਕ ਚਲਾਉਣਾ ਤੇ ਆਲਮੋਸਟ 48 ਸਟੇਟ 'ਚ ਟਰੱਕ ਲੈ ਕੇ ਜਾਣਾ। ਤੇ ਤੁਸੀਂ ਯਕੀਨ ਨਹੀਂ ਕਰੋਗੇ ਕਿ 80 ਸਾਲ ਤੋਂ ਲੈ ਕੇ ਮੈਂ 20 ਸਾਲ ਤੱਕ ਜਿਹੜੇ ਬੰਦੇ ਕੰਮ ਕਰਦੇ ਆ ਗੈਸ ਸਟੇਸ਼ਨ ਤੇ, ਆਪਣਾ ਪਾਇਲਟ ਤੇ ਜਾਂ ਫਲਾਈਂਗ ਤੇ ਜਾਂ ਲਵ ਤੇ ਜਾਂ ਟੀਏ ਤੇ ਜਦੋਂ ਮੈਂ ਆਪਣਾ ਬਟੂਆ ਖੋਲਦਾ ਸੀ ਤਾਂ ਮੈਂ ਫੋਟੋ ਦਿਖਾਉਂਦਾ ਸੀ। ਮੈਂ ਕਿਹਾ ਡੂ ਯੂ ਨੋ ਹੂ ਇਜ਼ ਹੀ? ਯਾ ਮਹਾਤਮਾ ਗਾਂਧੀ। ਤੇ ਮੈਨੂੰ ਨਹੀਂ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਮਹਾਤਮਾ ਗਾਂਧੀ ਦਾ ਨਾਮ, ਮੈਂ ਮਹਾਤਮਾ ਗਾਂਧੀ ਦਾ ਸਮਰਥੀ ਨਹੀਂ ਹਾਂ, ਲੇਕਿਨ ਇੰਡੀਆ ਵਿੱਚ ਅਗਰ ਕਿਸੇ ਨੂੰ ਪੁੱਛੇ ਕਿ ਮਾਰਟਨ ਲੂਥਰ ਕਿੰਗ ਤੁਸੀਂ ਜਾਣਦੇ ਹੋ, ਮੈਨੂੰ ਲੱਗਦਾ ਨਹੀਂ ਕਿ ਕੋਈ ਸ਼ਾਇਦ ਜਾਣਦਾ ਹੋਵੇ। ਸਹੀ ਗੱਲ। ਬਟ ਮਹਾਤਮਾ ਗਾਂਧੀ ਨੂੰ ਪੂਰਾ ਵਰਲਡ ਜਾਣਦਾ ਹੈ। ਮਤਲਬ ਕਿ 80 ਸਾਲ ਤੋਂ ਲੈ ਕੇ 20 ਸਾਲ ਤੱਕ ਮੈਂ ਸਰਵੇ ਕੀਤਾ ਅੱਜ ਮਹੀਨੇ ਦੇ ਵਿੱਚ, ਐਵਰੀਬਾਡੀ ਨੋਜ਼ ਦੈਟ ਹੀ ਇਜ਼ ਮਹਾਤਮਾ ਗਾਂਧੀ। ਤਾਂ ਇੰਨੀ ਗੱਲ ਮੈਂ ਸ਼ੇਅਰ ਕਰਨੀ ਜੀ। ਥੈਂਕ ਯੂ ਜੀ। ਜੀ ਬਿਲਕੁਲ, ਇਸੇ ਕਰਕੇ ਹੀ ਇਹਨਾਂ ਨੂੰ ਹਾਸ਼ੀਆਗ੍ਰਸਤ ਕੀਤਾ ਜਾ ਰਿਹਾ, ਕਿਉਂਕਿ ਜਿਹੜਾ ਗਾਂਧੀ ਔਰ ਨਹਿਰੂ ਹੈ ਅਸਲ ਦੇ ਵਿੱਚ ਇਹ ਬਹੁਤ ਆਪਣੀ ਜਾਤੀ ਜ਼ਿੰਦਗੀ 'ਚ ਵਿਵਾਦਤ ਵੀ ਰਹੇ ਆ, ਬਹੁਤ ਪਾਲਿਸੀਆਂ 'ਚ ਅਸਫਲ ਵੀ ਰਹੇ ਆ, ਬਹੁਤ ਨਾਕਾਮੀਆਂ ਇਹਨਾਂ ਦੇ ਮੱਥੇ ਤੇ ਕਲੰਕ ਬਣ ਕੇ ਵੀ ਚਿੰਬੜੀਆਂ ਹੋਈਆਂ। ਪਰ ਬਾਵਜੂਦ ਇਸ ਦੇ ਇਹ ਦੋ ਸ਼ਖਸੀਅਤਾਂ ਇਹੋ ਜਿਹੀਆਂ ਜਿਨ੍ਹਾਂ ਨੇ ਭਾਰਤ ਦੇ ਵਿੱਚ ਧਰਮ ਨਿਰਪੇਖਵਾਦ ਦਾ ਬੂਟਾ ਜਿਹੜਾ ਉਹ ਲਾਇਆ ਔਰ ਸ਼ਾਨਦਾਰ ਕੀਤਾ। ਔਰ ਜਿਹਦੀ ਅੱਜ ਸਾਡੇ ਸਾਹਮਣੇ ਇਹ ਇੱਕ ਫਲ ਕਹਿ ਲਓ ਜਾਂ ਫਲ ਭੂਤ ਕਹਿ ਲਓ ਕਿ ਇਹ ਇੱਕ ਨਤੀਜਾ, ਇਹ ਜਿਹੜਾ ਧਰਮ ਆਧਾਰਿਤ ਦੇਸ਼ ਬਣਿਆ ਸੀਗਾ ਉਹ ਦੇਖ ਲਓ ਦੂਜੇ ਦੇ ਘਰ ਦੇ ਵਿੱਚ ਵੜਨ ਦੀਆਂ ਵਿਉਂਤਾਂ ਗੁੰਦਾ ਰਹਿੰਦਾ, ਤੇ ਜਿਹੜਾ ਭਾਰਤ ਹੈ ਉਹ ਮੰਗਲ ਦੇ ਵਿੱਚ ਜਾ ਵੜਿਆ। ਇਹ ਦੋ ਫਰਕ ਆ ਸਾਡੇ ਸਾਹਮਣੇ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪ੍ਰਗਟਪਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਤੁਹਾਨੂੰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਦਾ ਸੁਣ ਕੇ ਮੈਨੂੰ ਇੱਕ ਗੱਲ ਯਾਦ ਆ ਗਈ ਹੈ ਜੀ ਪੁਰਾਣੀ, ਚੋਰਾਂ ਯਾਰਾਂ ਆਸਕਾ ਕਰਮਾਂ ਕਸਮਾਂ ਨਾਲ ਵਪਾਰ ਵਿਹਾਰ, ਕਸਮਾਂ ਨਾਲ ਵਿਹਾਰ, ਚੋਰਾਂ ਯਾਰਾਂ ਦੇ ਕਸਮਾਂ ਨਾਲ ਵਿਹਾਰ। ਹਾਂਜੀ, ਉਹ ਕੈਪਟਨ ਹੋਵੇ ਆਪਣੇ ਬਾਦਲ ਸਾਹਿਬ ਹੋਣ, ਸੁਖਜਿੰਦਰ ਸਿੰਘ ਖਹਿਰਾ ਸਾਹਿਬ ਦੇ ਸਵਰਗਵਾਸੀ ਪਿਤਾ ਜੀ ਹੋਣ, ਇਹ ਤੇ ਸਾਰੇ ਇੱਕੋ ਚੱਟੇ ਵੱਟੇ ਦੇ, ਜਾਂ ਧੁੰਮਲ ਤੁਜੇ ਤੀਜੇ ਮੋਦੀ ਸ਼ੋਦੀ, ਸਾਰੀ ਰਾਜਨੀਤੀ ਜਿਹੋ ਕੁਝ ਹੁੰਦਾ ਜੀ। ਤੇ ਦੂਜੀ ਗੱਲ ਆ ਗਈ ਜੀ, ਖਹਿਰਾ ਸਾਹਿਬ ਨੇ ਆਪੇ ਰਿਟ ਪਾਈ ਤੇ ਆਪੇ ਹੀ CBI ਤੋਂ ਇਨਕੁਆਇਰੀ ਕਰਾਉਣ ਤੋਂ ਪਹਿਲਾਂ ਹੀ ਭੱਜ ਗਏ ਵੀ ਹੁਣ ਜਦੋਂ ਉਹਨਾਂ ਦਾ ਬੰਦੇ ਫਸੇ ਜਾਂ ਨਾ ਆਇਆ, ਉਹ ਟੀਮ ਦੀ ਮਦਦ ਕਰਨੀ ਚਾਹੀ ਜਾਂ ਆਪਣਾ ਬਚਾਅ ਕਰਨਾ ਚਾਹੇ ਤੇ ਰਿਟ ਪਾਤੀ, ਤੇ ਜਦੋਂ ਉਹ ਬਾਹਰ ਹਵਾ ਪਰਾਂ ਚੱਲ ਗਈ ਤੇ ਰਿਟ ਕੱਢ ਲਈ, ਇਹਦੇ 'ਚ ਹੀ ਫਸ ਗਏ ਆ ਰਾਜਨੀਤੀ ਕਰਕੇ। ਦੂਜੀ ਗੱਲ ਮੈਨੂੰ ਯਾਦ ਆਉਣ ਡਈ ਹੈ ਜੀ ਕੇਜਰੀਵਾਲ ਸਾਹਿਬ ਦੀ, ਛੋਟੇ ਹੁੰਦਿਆਂ ਉਹ ਪੈਨ ਹੁੰਦੇ ਘੜੇ ਵਾਲੇ ਸ਼ਾਹੀ ਭਰਨ ਵਾਲੇ, ਤੂੰ ਮੈਨੂੰ ਲੈਤਾ ਤੇ ਉਹ ਮੇਰੇ ਕਿਸੇ ਕੁੜੀ ਨੇ ਚੁੱਕ ਲਿਆ, ਤੋ ਟੀਚਰ ਕਹਿੰਦੇ ਸਾਰੇ ਬਸਤੇ ਫੋਲੋ ਜੀ, ਮੈਂ ਦੱਸਿਆ ਜਦੋਂ ਸ਼ਿਕਾਇਤ ਕੀਤੀ ਤੇ ਉਹ ਆਪਣਾ ਬਸਤਾ ਤੇ ਚੁੱਕ ਕੇ ਉਹਨੇ ਹੋਰ ਕੁੜੀ ਗਾੜੀ ਰੱਖ ਲਿਆ ਤੇ ਆਪਣਾ ਫੁੱਲੇ ਹੀ ਨਾ, ਤੇ ਮੈਨੂੰ 2-3 ਵਾਰ ਸਰ ਨੇ ਕਿਹਾ ਵੀ ਸਾਰੇ ਫੁੱਲੇ ਆਪਣਾ ਫੁੱਲੇ, ਮੈਂ ਕਿਹਾ ਜੀ ਮੈਂ ਤੇ ਤੁਹਾਡੇ ਸਾਹਮਣੇ ਲੱਦ ਦਿੱਤਾ। ਉਹ ਮੁੜ ਕੇ ਵੇਖਿਆ ਵੀ ਕੁੜੀ ਕੋਲ ਵੀ ਬਸਤਾ ਉਹਦਾ ਪੁੱਠਾ ਕੀਤਾ ਤੇ ਪੈਨ ਨਿਕਲ ਆਇਆ। ਤੇ ਉਹ ਕੇਜਰੀਵਾਲ ਸਾਹਿਬ ਦੀ ਵੀ ਇਹੋ ਗੱਲ ਹੈ ਵੀ ਆਪਣਾ ਬਸਤਾ ਤੇ ਫੋਲਿਆ ਨਹੀਂ, ਉਹ ਪੰਜਾਬ ਨੂੰ ਬਦਨਾਮ ਕਰੀ ਗਏ ਪਰਾਲੀ ਦੇ ਮੁੱਦੇ ਤੇ। ਧੰਨਵਾਦ ਤੁਹਾਡਾ ਕਿ ਇਹ ਜਿਹੜਾ ਉਹਨੇ 780 ਕਿ ਕਿੰਨਾ 87 ਕਰੋੜ ਗਰਾਇਆ ਟਰੱਕਾਂ ਵਾਲਿਆਂ ਕੋਲ,
ਉਹ ਤੇ ਸਾਰਾ 87 ਲੱਖ ਖਰਚਿਆ ਤੇ ਕੀ ਗੱਲ ਸਾਰਾ ਸਾਲ ਸੁੱਤੇ ਰਹੇ। ਆਪਦੇ ਜਰਿਆ ਕਿ ਖੰਘ ਲੱਗਦੀ ਤੇ ਉਧਰ ਚੱਲ ਜਾਂਦੇ ਬਨਾਰਸ ਕੇ ਕਿੱਧਰ ਬੰਗਲੌਰ ਨੂੰ ਤੁਰੇ ਰਹਿੰਦੇ ਬੰਗਲੌਰ ਨੂੰ ਚੱਲ ਜਾਂਦੇ। ਕੀ ਉਦੋਂ ਨਹੀਂ ਇਹਨਾਂ ਨੂੰ ਚੇਤਾ ਆਉਂਦਾ ਸੀ? ਧੰਨਵਾਦ ਤੁਹਾਡਾ ਜਿਹੜਾ ਇੰਨਾ ਚਾਨਣਾ ਪਾਇਆ ਜੀ। ਮਿਹਰਬਾਨੀ ਜੀ। ਜੀ ਨਹੀਂ ਦੇਖੋ ਖੈਰੇ ਨੇ ਜੋ ਕੀਤਾ ਉਹ ਹੁਣ ਕਾਨੂੰਨ ਨੇ ਤੈਅ ਕਰਨਾ ਕਿ ਉਹਨੇ ਗਲਤ ਕੀਤਾ ਜਾਂ ਸਹੀ ਕੀਤਾ ਜੀ। ਇਹਦੇ ਚ ਹੁਣ ਛੱਡ ਦੇਣਾ ਚਾਹੀਦਾ। ਔਰ ਨੈਤਿਕਤਾ ਦਾ ਜਿਹੜਾ ਤਕਾਜ਼ਾ ਨਾ, ਦੇਖੋ ਮੈਂ ਖੁਦ ਜਾਤੀ ਤੌਰ ਤੇ ਇਸ ਗੱਲ ਦਾ ਹਾਮੀਦਾਰ ਆ ਕਿ ਜਿਹਦੇ ਤੇ ਵੀ ਦੋਸ਼ ਲੱਗਦਾ, ਜੇ ਉਹ ਸੰਵਿਧਾਨਕ ਉਹਦੇ ਤੇ, ਤੁਸੀਂ ਮੈਂ ਦੀ ਨਹੀਂ ਗੱਲ ਕਰਦਾ, ਮੇਰੇ ਤੇ ਕੁਛ ਦੋਸ਼ ਲੱਗਦੇ ਆ, ਤੁਹਾਡੇ ਤੇ ਲੱਗਦੇ, ਸਾਡੀ ਜਾਤੀ ਜ਼ਿੰਦਗੀ ਚ ਏਦਾਂ ਦੀ ਚੱਲਦੀ ਰਹਿੰਦੀ ਹੈ ਦੋਸ਼ਬਾਜ਼ੀ। ਪਰ ਜਿਹੜਾ ਬੰਦਾ ਸੰਵਿਧਾਨਕ ਅਹੁਦੇ ਤੇ ਬੈਠਾ, ਜਨਤਕ ਨੁਮਾਇੰਦਗੀ ਕਰਦਾ, ਜੇ ਉਹਦੇ ਤੇ ਕੋਈ ਇਸ ਤਰ੍ਹਾਂ ਦਾ ਦੋਸ਼ ਲੱਗਦਾ ਤਾਂ ਉਹਦੇ ਲਈ ਜਾਂ ਤੇ ਇਸ ਤਰ੍ਹਾਂ ਦੀ ਵਿਵਸਥਾ ਕਰ ਦਿੱਤੀ ਜਾਵੇ ਕਿ ਲਾਜ਼ਮੀ ਆ ਕਿ ਤੁਸੀਂ ਇੱਕ ਵਾਰੀ ਅਹੁਦੇ ਤੋਂ ਲਾਂਭੇ ਹੋ ਜਾਓ। ਦੂਜਾ ਇਹ ਆ ਕਿ ਇੱਕ ਟ੍ਰਿਬਿਊਨਲ ਬਣ ਜਾਵੇ, ਟ੍ਰਿਬਿਊਨਲ ਹੋਵੇ ਜਿਹਦੀ ਅਸੀਂ ਇਮਾਨਦਾਰੀ ਜਿਹੜੀ ਹੈ ਉਹ ਭਰੋਸੇਯੋਗ ਮੰਨ ਸਕੀਏ, ਜਿਹਦੇ ਚ ਪਾਰਦਰਸ਼ਤਾ ਹੋਵੇ, ਔਰ ਉਹ ਟ੍ਰਿਬਿਊਨਲ 6 ਮਹੀਨਿਆਂ ਦੇ ਵਿੱਚ ਆਰ ਟਾਂਗਾ ਜਾਂ ਪਾਰ ਟਾਂਗਾ ਕਰ ਦੇਵੇ ਜੀ, ਪਤਾ ਹੋਵੇ ਕਿ ਕੇਸ ਜਾਇਜ਼ ਜਾਂ ਨਜਾਇਜ਼ ਹੈ। ਸੋ ਜਾਂ ਤੇ ਇਸ ਤਰ੍ਹਾਂ ਦੀ ਵਿਵਸਥਾ ਬਣ ਜਾਵੇ। ਤੇ ਜੇ ਨੈਤਿਕਤਾ ਦਾ ਅਸੀਂ ਕਹਿਣਾ ਕਿ ਤਕਾਜ਼ਾ ਨੈਤਿਕਤਾ ਦਾ, ਤੇ ਫਿਰ ਅਸੀਂ ਸਾਰਿਆਂ ਨੂੰ ਕਹੀਏ, ਸੋਨੀਆ ਗਾਂਧੀ ਤੋਂ ਲੈ ਕੇ ਫਿਰ ਸਾਰਿਆਂ ਤੇ ਲਾਗੂ ਹੁੰਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਜੋ ਮਰਜ਼ੀ ਮੂੰਹੋਂ ਕਵੇ ਉਹ ਹੈਗੀ ਸਿਆਸੀ ਪਾਰਟੀ ਹੈ। ਜਦੋਂ ਇਸ ਖੂਹ ਦੇ ਵਿੱਚ ਡੇਗੀ ਪਏ ਨਾ, ਫਿਰ ਦੂਜਾ ਕੌਣ, ਚਿੱਟੇ ਕੱਪੜਿਆਂ ਵਾਲਾ ਕੌਣ ਤੇ ਨੀਲੇ ਕੱਪੜਿਆਂ ਵਾਲਾ ਕੌਣ, ਫਿਰ ਇੱਕੋ ਜਿਹੀ ਆ ਜੀ। ਜੀ ਅਗਲੇ ਜਿਹੜੀ ਆਪਾਂ ਕਾਲਰ ਲੈਂਦੇ ਆ ਜੀ, ਅਮਰਦੀਪ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਅਮਰਦੀਪ ਕਿਹਾ ਜੀ? ਹਾਂਜੀ ਅਮਰਦੀਪ ਜੀ। ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਕ ਗੱਲ ਕਹਿਣੀ ਸੀ, ਜਿੱਦਾਂ ਵੋਟਾਂ ਤੋਂ ਪਹਿਲਾਂ ਕੈਪਟਨ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਜਿਹੜੇ ਬਾਹਰਲੇ ਆ ਇਹ ਪੰਜਾਬ 'ਚ ਆਪਣੇ ਭੋਗਾਂ ਤੇ ਆਉਣ ਨੂੰ ਵੀ ਤਰਸਣਗੇ, ਤੇ ਆ ਜਿਹੜੇ 2 ਮੁੰਡੇ ਚੱਕੇ ਆ ਇਹ ਕਹਾਣੀ ਕਿਤੇ ਉਧਰ ਨੂੰ ਤੇ ਨਹੀਂ ਤੁਰ ਪਈ। ਕਿਉਂ ਮੈਂ ਖੁਦ ਇੰਡੀਆ ਜਾਣਾ, ਮੈਂ ਹਫ਼ਤੇ 10 ਦਿਨ ਵਾਸਤੇ ਜਾਣਾ ਵਾ, ਤੇ ਜੇ ਉਹਨਾਂ ਦਿਨਾਂ 'ਚ ਕੋਈ ਵਾਰਦਾਤ ਹੋ ਜਾਵੇ, ਇਹ ਜਿੱਦਾਂ ਮਰਜ਼ੀ ਤਰੀਕਾ ਕੱਢ ਕੇ ਤੇ ਸਾਨੂੰ ਜਿਹੜੀ ਮਰਜ਼ੀ ਕਹਾਣੀ 'ਚ ਫਿੱਟ ਕਰ ਸਕਦੇ ਆ। ਇਹਦੇ ਬਾਰੇ ਮਿੰਟੂ ਜੀ ਦਾ ਕੀ ਟਿੱਪਣੀ ਕਰਨਗੇ? ਮੈਂ ਤੇ ਉਹਦੇ ਕੈਪਟਨ ਦੇ ਬਿਆਨ ਤੇ ਕਰਕੇ ਤੇ ਗ੍ਰਿਫਤਾਰੀਆਂ ਕਰਕੇ ਮੇਰਾ ਧਿਆਨ ਉਧਰ ਨੂੰ ਜਾਂਦਾ ਵਾ। ਥੈਂਕ ਯੂ ਅਮਰਦੀਪ ਜੀ। ਨਹੀਂ ਦੇਖੋ ਜਿਹੜੀ ਤੁਸੀਂ ਇਹ ਧਾਰਨਾ ਬਣਾਈ ਹੈ ਨਾ, ਪਹਿਲੀ ਤੇ ਗੱਲ ਦੇਖੋ, ਮੈਂ ਕੈਪਟਨ ਅਮਰਿੰਦਰ ਸਿੰਘ ਦਾ ਆਲੋਚਕ ਹਾਂ, ਸਿਆਸੀ ਆਲੋਚਕ ਹਾਂ, ਅਸੀਂ ਸਿਆਸੀ ਉਹਦੀ ਆਲੋਚਨਾ ਕਰਦੇ ਹਾਂ ਕੰਮਾਕਾਰਾਂ ਨੂੰ ਲੈ ਕੇ। ਪਰ ਜਿਹੜੀ ਤੁਸੀਂ ਆਹ ਧਾਰਨਾ ਬਣਾ ਲਈ ਹੈ ਨਾ ਕਿ ਉਹਨੇ ਕੋਈ ਬਿਆਨ ਦਿੱਤਾ ਕਿ ਭੋਗਾਂ ਤੇ ਉਹਨੂੰ ਤਰਸਣਗੇ, ਐਸਾ ਬਿਆਨ ਨਹੀਂ ਦਿੱਤਾ। ਔਰ ਉਹਨੇ ਅਫੀਸ਼ੀਅਲੀ ਆ ਕੇ ਗੱਲ ਕਹੀ ਸੀਗੀ ਕਿ ਇਹ ਬਿਲਕੁਲ ਫਾਲਸ ਖਬਰ ਘੜੀ ਗਈ ਹੈ। ਹੁਣ ਦੂਜੀ ਗੱਲ ਜਿਹੜੀ ਰਹੀ, ਵੈਸੇ ਕੋਈ ਵੀ ਅਧਿਕਾਰਤ ਬਿਆਨ ਏਦਾਂ ਦਾ ਨਹੀਂ ਆਇਆ ਉਹਨਾਂ ਦਿਨਾਂ ਦੇ ਵਿੱਚ। ਇਹ ਤੁਹਾਨੂੰ ਪਤਾ ਹੀ ਆ ਕਿ ਇਸ ਤਰ੍ਹਾਂ ਦੀ ਸਾਜਨਾ ਸਿਰਜਣਾ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਹੁੰਦੀ ਹੈ। ਮੇਰੇ ਖਿਲਾਫ ਵੀ ਜੇ ਕੋਈ ਖਬਰ ਕੱਢਣੀ ਹੋਵੇ ਤੇ ਬਹੁਤ ਮਾਮੂਲੀ ਜਿਹਾ ਕੰਮ ਆ। ਇੱਕ ਆਉਂਦਾ, ਹੁਣ ਮੈਂ ਉਸ ਸੌਫਟਵੇਅਰ ਦਾ ਕੀ ਨਾਮ ਲੈਣਾ, ਉਹਦੇ ਵਿੱਚ ਜਾਓਗੇ ਤਾਂ ਤੁਹਾਨੂੰ ਸਾਰੇ ਆਪਸ਼ਨ ਮਿਲ ਜਾਣਗੇ, ਜਿਹੜੀ ਮਰਜ਼ੀ ਖਬਰ ਕੱਢ ਲਓ। ਚਾਹੇ ਮੈਨੂੰ ਤੁਸੀਂ ਟਾਈਮ ਰਸਾਲੇ 'ਚ ਫਿੱਟ ਕਰ ਦਿਓ ਤੇ ਚਾਹੇ ਤੁਸੀਂ ਮੈਨੂੰ ਕਿਸੇ ਸਕੈਮ ਵਾਲੀ ਖਬਰ 'ਚ ਫਿੱਟ ਕਰ ਦਿਓ, ਕੋਈ ਫਰਕ ਨਹੀਂ ਪੈਂਦਾ। ਦੂਜੀ ਗੱਲ ਜਿਹੜੀ ਇਸ ਸਮੇਂ ਤੁਸੀਂ ਕੀਤੀ ਹੈ, ਦੇਖੋ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਜੇ ਅਸੀਂ ਦੇਖੀਏ 7 ਮਹੀਨਿਆਂ 'ਚ ਕਿੰਨੇ ਲੋਕ ਆਏ ਹੋਣਗੇ ਪ੍ਰਵਾਸੀ, ਕਿੰਨੇ ਗਏ ਹੋਣਗੇ, ਤੁਹਾਡੇ ਵਿੱਚੋਂ ਵੀ ਕੋਈ ਸ਼ਾਇਦ ਆਏ ਹੋਣਗੇ, ਐਸੀ ਗੱਲ ਨਹੀਂ। ਪਰ ਜਿਹੜੇ ਇਹ ਮਾਮਲੇ ਆ ਇਹਨਾਂ 2 ਨੌਜਵਾਨਾਂ ਦੇ, ਇਹਨਾਂ ਨੂੰ ਅਸੀਂ ਇਸ ਬਿਆਨ ਦੇ ਸੰਦਰਭ 'ਚ ਨਾ ਜੋੜੀਏ। ਇਸ ਮਾਮਲਿਆਂ ਦੇ ਵਿੱਚ ਬਹੁਤ ਕੁਛ ਹਾਲੇ ਸ਼ੰਕਿਆ ਸੰਸ਼ਿਆਂ 'ਚ ਘਿਰਿਆ ਹੋਇਆ, ਬਹੁਤ ਕੁਛ ਸ਼ੰਕਿਆ ਸੰਸ਼ਿਆਂ 'ਚ ਘਿਰਿਆ। ਅਸੀਂ ਕਾਹਲੀ ਨਾ ਕਰੀਏ। ਅੱਜ ਇਹਨਾਂ ਮੁੰਡਿਆਂ ਦਾ ਰਿਮਾਂਡ ਖਤਮ ਹੋ ਗਿਆ, ਇਹ ਜੇਲ੍ਹ ਦੇ ਵਿੱਚ ਚਲੇ ਗਏ ਆ। ਤੁਹਾਨੂੰ ਪਤਾ ਜਦੋਂ ਜੇਲ੍ਹ ਦੇ ਵਿੱਚ ਚਲੇ ਜਾਂਦਾ ਬੰਦਾ ਤਾਂ ਫਿਰ ਉਹਨੂੰ ਖੁੱਲ੍ਹ ਹੁੰਦੀ ਹੈ, ਉਹ ਵਕੀਲਾਂ ਨੂੰ ਵੀ ਮਿਲ ਸਕਦਾ, ਆਪਣੇ ਘਰ ਵਾਲਿਆਂ ਨੂੰ ਵੀ ਮਿਲ ਸਕਦਾ, ਜੋ ਤੁਹਾਡੀਆਂ ਇੱਧਰਲੀਆਂ ਅਥਾਰਟੀਆਂ ਹੁੰਦੀਆਂ ਉਹ ਵੀ ਉਹਦੇ ਤੱਕ ਅਪਰੋਚ ਕਰ ਸਕਦੀਆਂ ਆਸਾਨੀ ਨਾਲ। ਸੋ ਮੇਰੇ ਕਹਿਣ ਦਾ ਮਤਲਬ ਕਿ ਹੁਣ ਉਹਨਾਂ ਦਾ ਪੱਖ ਆਏਗਾ, ਫਿਰ ਅਸੀਂ ਅੱਗੇ ਇਸ ਗੱਲ ਤੇ ਚਰਚਾ ਕਰ ਸਕਦੇ ਹਾਂ। ਪਰ ਇਹਨਾਂ ਗ੍ਰਿਫਤਾਰੀਆਂ ਤੇ ਹਾਲੇ ਵੀ ਸਵਾਲ ਬਹੁਤ ਨੇ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਵਰਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਦੋਨਾਂ ਨੂੰ ਵੀ ਵੀਰੇ। ਤੇ ਬਾਈ ਜੀ ਮੇਰਾ ਕੁਐਸਚਨ, ਜਦੋਂ ਮੈਂ ਨਾ ਫੋਨ ਲਾਇਆ, ਆਈ ਥਿੰਕ ਤੁਸੀਂ ਸੁਖਪਾਲ ਖਹਿਰਾ ਦੀ ਉਹ ਗੱਲ ਕਰ ਰਹੇ ਸੀ, ਬਸ ਉਹਨਾਂ ਬਾਬਤ ਦੀ ਕੁਐਸਚਨ ਹੈ ਵੀ ਉਹਨਾਂ ਦੀ ਜਿਹੜੀ 9 ਤਰੀਕ ਦੀ ਸੀਗੀ ਪੇਸ਼ੀ, ਉਦੋਂ ਬਾਅਦ ਕੀ ਅਪਡੇਟਸ ਆ, ਮੈਨੂੰ ਉਹਦੇ ਬਾਰੇ ਤੁਸੀਂ ਮਿਸ ਕਰ ਗਏ ਲੱਗਦਾ। ਮੈਨੂੰ ਲੱਗਦਾ ਕਾਫੀ ਜਿਹੜੀ ਅਪਡੇਟ ਆਪਾਂ ਕਰਤੀ ਸੀ ਆਪਾਂ। ਕੋਈ ਨਹੀਂ ਮਾੜੀ ਜੀ ਤੁਹਾਨੂੰ ਜਿਹੜੀ ਅਪਡੇਟ ਦੱਸ ਦਿੱਤੇ ਆ ਜੀ ਮਿੰਟੂ ਜੀ। ਜੀ ਦੇਖੋ ਖਹਿਰਾ ਸਾਹਿਬ ਦੀ ਜਿਹੜੀ ਚੁਣੌਤੀ ਪਟੀਸ਼ਨ ਸੀਗੀ
ਜੋ ਉਹਨਾਂ ਦਾ ਟ੍ਰਾਇਲ ਉੱਥੇ ਚੱਲਣਾ ਸੀਗਾ ਸੈਸ਼ਨ ਕੋਰਟ ਫਾਜ਼ਿਲਕਾ ਦੇ ਵਿੱਚ, ਜੋ ਉਹਨਾਂ ਨੇ ਹਾਈ ਕੋਰਟ 'ਚੋਂ ਚੁਣੌਤੀ ਪਟੀਸ਼ਨ ਫਾਈਲ ਕੀਤੀ ਸੀ ਉਹ ਰੱਦ ਕਰ ਦਿੱਤੀ ਗਈ ਆ। ਯਾਨੀ ਸੁਖਪਾਲ ਖਹਿਰਾ, ਜੇ ਅਸੀਂ ਪੰਜਾਬੀ 'ਚ ਕਹਿਣਾ ਹੋਵੇ ਕਿ ਉਹ ਪਟੀਸ਼ਨ ਹਾਰ ਗਿਆ, ਪਰ ਉਹਦੇ ਲਈ ਹੁਣ ਉਹਦੇ ਕੋਲ ਆਪਸ਼ਨ ਸੁਪਰੀਮ ਕੋਰਟ ਦਾ ਬਚਿਆ ਜਾਂ ਰਿਵੀਜ਼ਨ ਪਟੀਸ਼ਨ ਪਾ ਸਕਦਾ। ਪਰ ਜਿਹੜਾ ਟ੍ਰਾਇਲ ਆ ਉਹ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਚੱਲਣਾ ਹੀ ਚੱਲਣਾ। ਹੁਣ ਉਹਨੂੰ ਸੁਪਰੀਮ ਕੋਰਟ ਰੋਕ ਦੇਵੇ ਤੇ ਰੁਕ ਦੇਵੇ, ਨਹੀਂ ਤੇ ਉਹ ਟ੍ਰਾਇਲ ਰੁਕਣਾ ਨਹੀਂ। ਔਰ ਉਹ ਟ੍ਰਾਇਲ, ਜਿਵੇਂ ਮੈਂ ਅੱਗੇ ਕਿਹਾ, ਸ਼ਾਇਦ ਤੁਸੀਂ ਸੁਣਿਆ ਨਹੀਂ, ਉਹ ਟ੍ਰਾਇਲ ਸੁਖਪਾਲ ਖਹਿਰਾ ਲਈ ਬਹੁਤ ਵੱਡੀ ਇੱਕ ਟੈਨਸ਼ਨ ਸਾਬਤ ਹੋ ਸਕਦਾ, ਕਿਉਂਕਿ ਉਸ ਟ੍ਰਾਇਲ ਦਾ ਆਲਰੇਡੀ ਇੱਕ ਫੈਸਲਾ ਹੋ ਚੁੱਕਾ। ਉਸ ਫੈਸਲੇ ਦੇ ਵਿੱਚ ਸਾਰੇ ਦੇ ਸਾਰੇ ਦੋਸ਼ੀ ਅਦਾਲਤ ਨੇ ਬੰਨ ਦਿੱਤੇ ਆ। ਜੀ, ਅਗਲੇ ਕਾਲਰ ਜਸਵੀਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਪਿੱਛੇ ਜੇ ਖਬਰ ਆਈ ਸੀ ਬਾਬਾ ਰਾਮਦੇਵ ਦੀ, ਕੋਈ ਉਹਦੀ ਬੁੱਕ ਰਿਲੀਜ਼ ਹੋਣੀ ਸੀ, ਕੋਰਟ ਨੇ ਸਟੇ ਲਾਤਾ ਸੀਗਾ, ਉਹਦੇ ਬਾਰੇ ਕੀ ਬਣਿਆ? ਤੇ ਦੂਸਰਾ ਲਗਾਹ ਦੇ ਬਾਰੇ ਦੱਸਣਾ ਵੀ ਲਗਾਹ ਦੀ ਕੀ ਪੋਜੀਸ਼ਨ ਹੈਗੀ ਹੈ, ਕੀ ਅਪਡੇਟ ਹੈ ਉਹਦੀ? ਜੀ ਜੀ ਜੀ, ਮੈਂ ਨਾ ਉਹ ਕਿਤਾਬ ਜ਼ਿਆਤੀ ਤੌਰ ਤੇ ਵੀ ਪੁੱਛੀ, ਹਾਲਾਂਕਿ ਉਹ ਅੰਗਰੇਜ਼ੀ ਸੀ ਕਿਤਾਬ। ਮੈਂ ਇੱਕ ਦੋ ਪਬਲਿਸ਼ਰਸ ਨੂੰ ਪੁੱਛਿਆ ਕਿ ਕੋਈ ਹਿੰਦੀ ਵਰਸ਼ਨ ਮਿਲ ਜਾਵੇ, ਕੋਈ PDF ਵਗੈਰਾ ਮਿਲ ਜਾਵੇ, ਜਾਂ ਕੋਈ ਐਸੀ ਸਟਾਲ ਹੋਵੇ ਕਿਸੇ ਮੁਲਕ ਦੇ ਵਿੱਚ ਪਾਰਟੀਕੂਲਰ ਜਿੱਥੋਂ ਅਸੀਂ ਬਾਹਰੋਂ ਮੰਗਾ ਸਕੀਏ, ਤਾਂ ਮੈਨੂੰ ਕੋਈ ਪਤਾ ਨਹੀਂ ਲੱਗ ਸਕਿਆ। ਉਹ ਕਿਤਾਬ ਹਾਲੇ ਖੁੱਲੇ ਰੂਪ ਦੇ ਵਿੱਚ ਇੰਡੀਆ 'ਚ ਵਿਕਣੀ ਨਹੀਂ ਸ਼ੁਰੂ ਹੋਈ। ਬਾਹਰ ਕਿਤੇ ਵਿਕਦੀ ਹੋਵੇ ਤੇ ਸਗੋਂ ਤੁਸੀਂ ਪੜ੍ਹ ਕੇ ਸਾਨੂੰ ਵੀ ਦੱਸਿਓ। ਉੱਦਾਂ ਉਹਦੇ 'ਚ ਜਿਹੜੀਆਂ ਗੱਲਾਂ ਲਿਖੀਆਂ ਉਹਦੇ ਬਾਰੇ ਆਪਾਂ ਇੱਕ ਦਿਨ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀਗੀ। ਕਿਸ ਤਰੀਕੇ ਨਾਲ ਜਿਹੜੀ ਵੀ ਪੌੜੀ ਤੇ ਇਹ ਬਾਬਾ ਪੈਰ ਰੱਖ ਕੇ ਚੜਿਆ ਉੱਤੇ, ਤਾਂ ਉਹ ਪੌੜੀ ਦਾ ਡੰਡਾ ਡਿੱਗਦਾ ਗਿਆ, ਆਪਣੇ ਆਪ ਡਿੱਗਿਆ ਜਾਂ ਪੈਰ ਮਾਰ ਕੇ ਡਿੱਗਿਆ, ਤੇ ਮੈਨੂੰ ਪਤਾ ਨਹੀਂ। ਉਸ ਕਿਤਾਬ 'ਚ ਇਹੋ ਜਿਹੇ ਕਈ ਹਵਾਲੇ ਦਿੱਤੇ ਗਏ, ਕਈ ਇਤਫਾਕ ਦੱਸੇ ਗਏ ਆ। ਕਮਾਲ ਦੀ ਗੱਲ ਸੀ ਕਿ ਬਾਬਾ ਜਿੱਥੇ ਜਿੱਥੇ ਵੀ ਜਾਂਦਾ ਸੀਗਾ, ਜਿਨ੍ਹਾਂ ਦਾ ਵੀ ਸਹਿਯੋਗ ਲੈਂਦਾ ਸੀ, ਉਦੋਂ ਬਾਅਦ ਉਹ ਬੰਦੇ ਦਮਹੀਣ ਹੁੰਦੇ ਗਏ। ਕਿਉਂ ਹੁੰਦੇ ਗਏ, ਇਹ ਉਸ ਕਿਤਾਬ ਨੂੰ ਪੜ੍ਹ ਕੇ ਪਤਾ ਲੱਗੂਗਾ। ਦੂਜੀ ਚੀਜ਼ ਜਿਹੜੀ ਸੁੱਚਾ ਸਿੰਘ ਲੰਗਾਹ ਬਾਰੇ ਤੁਸੀਂ ਕਿਹਾ, ਜੀ, ਸੁੱਚਾ ਸਿੰਘ ਲੰਗਾਹ ਬਸ ਜੇਲ੍ਹ ਦੇ ਵਿੱਚ ਕੜਾਹ ਛਕੀ ਜਾਂਦਾ, ਆਪਦਾ ਖਾਈ ਜਾਂਦਾ, ਪੀ ਜਾਂਦਾ। ਹੁਣ ਉੱਥੇ ਕੀ ਕਰਦਾ, ਰੋਜ਼ ਦੀ ਉਹਦੀ ਕੀ ਕਿਰਿਆ, ਇਹਦੇ ਬਾਰੇ ਫਿਰ ਤਫਸੀਲ ਹੈ ਨਹੀਂ। ਪਰ ਇੱਕ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਨਵੀਂ ਵਾਪਰਦੀ ਪਈ ਆ, ਉਹ ਇਹ ਆ ਕਿ ਜਿਹੜਾ ਇੱਕ ਮੁੰਡਾ ਮਰਿਆ ਸੀ ਕਿਸੇ ਸਮੇਂ, ਸ਼ੱਕ ਕੀਤਾ ਜਾਂਦਾ ਸੀਗਾ ਕਿ ਇੱਕ ਸਿਪਾਹੀਆ ਗੁੱਜਰ ਨਾਂ ਦਾ ਕੋਈ ਤਾਂਤਰਿਕ ਸੀਗਾ, ਉਹਨੇ ਮਾਰਿਆ ਸੀਗਾ ਕਥਿਤ ਰੂਪ ਦੇ ਵਿੱਚ ਬਲੀ ਲੈ ਕੇ। ਉਹ ਘਰ ਦੇ ਕਹਿੰਦੇ ਆ ਕਿ ਸਾਡਾ ਬੱਚਾ ਇਹਨੇ ਮਾਰਿਆ ਸੀ 8-9 ਸਾਲ ਪਹਿਲਾਂ। ਔਰ ਉਸ ਕੇਸ ਨੂੰ ਸੁੱਚਾ ਸਿੰਘ ਲੰਗਾਹ ਨੇ ਇਸ ਕਰਕੇ ਬੰਦ ਕਰਾ ਦਿੱਤਾ ਸੀ ਕਿਉਂਕਿ ਸਿਪਾਹੀਆ ਗੁੱਜਰ ਹੈ ਜਿਹੜਾ, ਉਹ ਇਹਦਾ ਖਾਸਮ ਖਾਸ ਸੀਗਾ। ਔਰ ਜਿਹੜਾ ਰੇਪ ਕੇਸ ਆ, ਰੇਪ ਕੇਸ ਦੇ ਵਿੱਚ ਵੀ ਸਿਪਾਹੀਆ ਗੁੱਜਰ ਦਾ ਨਾਂ ਆਉਂਦਾ, ਉਸ ਬੀਬੀ ਨੇ ਵੀ ਉਹਦਾ ਨਾਂ ਲਿਆ ਹੋਇਆ। ਹੁਣ ਸਿਪਾਹੀਆ ਗੁੱਜਰ ਹਾਲ ਦੀ ਘੜੀ ਭਗੌੜਾ ਕਹਿ ਸਕਦੇ ਆ ਜਾਂ ਉਹਨੂੰ ਅੰਡਰਗਰਾਊਂਡ ਕਹਿ ਸਕਦੇ ਆ। ਉਹਦੀ ਅਮਾਨਤ ਦੀ ਜਿਹੜੀ ਅਰਜ਼ੀ ਆ ਹਾਈ ਕੋਰਟ ਚੋਂ ਖਾਰਜ ਹੋ ਚੁੱਕੀ ਹੈ, ਪਰ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਕਿ ਉਹ ਜਿਹੜਾ ਬੱਚੇ ਵਾਲਾ ਕੇਸ ਆ ਉਹ ਰੀਓਪਨ ਹੋਏਗਾ। ਹੁਣ ਉਹ ਰੀਓਪਨ ਹੋ ਜਾਂਦਾ, ਉੱਤੋਂ ਸਿਪਾਹੀਆ ਗੁੱਜਰ ਹੈ ਜਿਹੜਾ ਉਹ ਕਾਬੂ ਆ ਜਾਂਦਾ, ਤੇ ਜੇ ਕਹਾਣੀ ਅੱਗੇ ਤੁਰ ਜਾਂਦੀ ਹੈ ਫਿਰ ਕਹਾਣੀ ਅੱਗੇ ਸੁੱਚਾ ਸਿੰਘ ਲੰਗਾਹ ਦੀ ਕਹਾਣੀ ਖਰਾਬ ਕਰ ਸਕਦੀ ਹੈ। ਜੀ ਜੀ ਜੀ, ਜਾਂਦੇ ਜਾਂਦੇ ਆਪਾਂ ਅੱਜ ਦੇ ਅਖੀਰਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਜਸਵੰਤ ਕੌਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਇਹ ਪੁੱਛਣਾ ਜੇ ਵੀ ਮੈਂ ਸੁਣਿਆ ਵੀ ਜਿਹੜੇ ਉੱਥੇ ਮਤਲਬ ਪੈਨਸ਼ਨ ਲੈਂਦੇ ਆ ਉਹਨਾਂ ਦੀ 31 ਮਾਰਚ ਤੋਂ ਬਾਅਦ ਪੈਨਸ਼ਨਾਂ ਬੰਦ ਨੇ ਜੇ ਆਧਾਰ ਕਾਰਡ ਨਾ ਬਣਿਆ ਤੇ ਦੂਜਾ ਕੁਐਸਚਨ ਹੈਗਾ ਜੀ ਉਹਨਾਂ ਦੇ ਉੱਥੇ ਪੈਸੇ ਹੈਗੇ ਆ ਤੇ ਉਹ ਵੀ ਆਧਾਰ ਕਾਰਡ ਦੇ ਨਾਲ ਨਿਕਲਣਗੇ, ਉਸ ਤਰ੍ਹਾਂ ਨਹੀਂ ਨਿਕਲ ਸਕਦੇ? ਬਸ ਇਹ ਕੁਐਸਚਨ ਜੀ। ਥੈਂਕ ਯੂ ਜੀ। ਜੀ, ਆਧਾਰ ਕਾਰਡ ਇਹ ਕੀ ਕਹਿੰਦੇ ਵੀ ਉਹੀ ਗੱਲ ਮਿੰਟੂ ਜੀ ਜਿਹੜੀ ਅਜੇ ਵੀ ਜਿਹੜਾ ਭੰਬਲਪੁਰ ਸਾਹਿਬ ਜਿਹਦਾ ਤੁਸੀਂ ਵੀ ਜਿਹੜਾ ਦੱਸਿਆ ਸੀਗਾ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਜਿਹੜਾ ਜੇ ਚੱਲਦਾ ਹੈ। ਹਾਂਜੀ, ਉਹ ਸੰਵਿਧਾਨਕ ਬੈਂਚ ਨੇ ਇਸ ਮਹੀਨੇ ਦੇ ਅੰਤ 'ਚ ਫੈਸਲਾ ਕਰਨਾ ਕਿ ਇਹ ਮੈਂਡੇਟਰੀ ਹੈ ਜਾਂ ਨਹੀਂ ਹੈ। ਉਹਦੇ ਬਾਰੇ ਆਪਾਂ ਨੂੰ ਥੋੜੇ ਜਿਹੇ ਦਿਨ ਇੰਤਜ਼ਾਰ ਕਰਨਾ ਪੈਣਾ, ਉਸ ਤੋਂ ਬਾਅਦ ਪਤਾ ਲੱਗ ਜੂਗਾ ਕਿ ਕਿਹੜੀਆਂ ਸਕੀਮਾਂ ਲਈ ਇਹ ਲਾਜ਼ਮੀ ਹੈ ਜਾਂ ਸੁਪਰੀਮ ਕੋਰਟ ਨਹੀਂ ਮੰਨਦਾ ਕਿਹੜੀਆਂ ਸਕੀਮਾਂ ਲਈ ਲਾਜ਼ਮੀ ਨਹੀਂ ਹੈ। ਹਾਲੇ 31 ਮਾਰਚ ਤੱਕ ਤੇ ਮੰਨ ਕੇ ਚੱਲੋ ਘੱਟੋ ਘੱਟ ਡੈਡਲਾਈਨ ਹੈ ਹਰੇਕ ਪਾਲਿਸੀ ਦੀ। ਉਹਦਾ ਜੇ ਤੁਸੀਂ ਕੋਈ ਪੈਨ ਕਾਰਡ ਸੰਬੰਧੀ ਜਾਣਕਾਰੀ ਲੈਣੀ ਹੋਵੇ, ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ, ਟੈਕਸ ਦੀ ਇੱਧਰ ਕੋਈ ਜਾਣਕਾਰੀ ਲੈਣੀ ਹੋਵੇ ਇੰਡੀਆ ਨਾਲ ਜੁੜੇ, ਤੇ ਮੈਂ ਰਾਜਕਰਨਵੀਰ ਨੂੰ ਇੱਕ ਨੰਬਰ ਦੇ ਦੂੰਗਾ, ਉਹ ਤੁਸੀਂ ਇੱਥੇ ਬੁਲਾ ਹੀ ਲਿਓ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ
ਸ਼ਾਮਲ ਕਰ ਲਿਓ। ਸਾਰੀ ਇਸ ਤਰ੍ਹਾਂ ਦੀ ਟੈਕਸੇਸ਼ਨ ਦੀ ਜਾਣਕਾਰੀ ਜਿਹੜੀ ਇੰਡੀਆ ਦੀ GST ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਉਹ ਤੁਹਾਨੂੰ ਦੇ ਦੇਣਗੇ ਮੇਰੇ ਮਿੱਤਰ ਨੇ, ਤੇ ਜੇ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਨੰਬਰ ਦੇ ਦੂੰਗਾ। ਉਹ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਈ ਤੇ ਉਹ ਸੋਲੂਸ਼ਨ ਜ਼ਰੂਰ ਦੱਸੋ। ਬਿਲਕੁਲ, ਚਲੋ ਜੀ, ਬਾਕੀਆਂ ਦੇ ਨੂੰ ਪਤਾ ਲੱਗ ਜੂਗਾ, ਕਈ ਸਵਾਲਾਂ ਦੇ ਜਵਾਬ ਆ ਜਾਣਗੇ। ਤੇ ਬਹੁਤ ਬਹੁਤ ਥੈਂਕ ਯੂ ਜਿਹੜਾ ਆ ਮਿੰਟੂ ਗੁਰਸਰੀਆ ਜੀ। ਤੇ ਆਪਾਂ ਜਿਹੜੇ ਅੱਜ ਦੇ ਪ੍ਰੋਗਰਾਮ ਨੂੰ ਹੁਣ ਇੱਥੇ ਜਿਹੜਾ ਸਮਾਪਤ ਕਰਦੇ ਹਾਂ, ਤੇ ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਆਵੇਗਾ। ਇੱਦਾਂ ਹੀ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ, ਤੇ ਮਿਲਾਂਗੇ ਤੁਹਾਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।